ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਅੱਜ ਦੀ ਸਾਂਝੀ ਸੱਥ ਪ੍ਰੋਗਰਾਮ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਕਰਨਵੀਰ ਸਿੰਘ। ਤੁਸੀਂ ਪੰਜਾਬੀ ਰੇਡੀਓ USA ਨੂੰ ਵੱਖ-ਵੱਖ ਸਾਧਨਾਂ ਦੇ ਜ਼ਰੀਏ ਇਸ ਟਾਈਮ ਜੁੜੇ ਹੋਏ ਆ, ਉਸ ਦੇ ਨਾਲ ਜੁੜ ਬੈਠੇ ਹਾਂ। ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਆ ਕੇ ਜੁੜ ਬੈਠੇ ਨੇ NRCS ਤੋਂ ਦਇਆ-ਦੀਪਕ ਸਿੰਘ ਜੀ। ਆਓ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਗ੍ਰਾਂਟਾਂ ਨੂੰ ਲੈ ਕੇ ਖੇਤੀਬਾੜੀ ਦੇ ਵਿੱਚ ਕੀ ਲੇਟੈਸਟ ਚੱਲ ਰਿਹਾ ਆ, ਕੁਝ ਟੈਕਨੋਲੋਜੀ ਦੀਆਂ ਗੱਲਾਂ ਲੈ ਕੇ ਉਹਨਾਂ ਦੇ ਨਾਲ ਆਪਾਂ ਜੁੜਾਂਗੇ, ਗੱਲਬਾਤ ਕਰਾਂਗੇ। ਦਇਆ-ਦੀਪਕ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ। ਸੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਤੁਹਾਡੇ ਮਹਿਕਮੇ ਦੇ ਨਾਲ ਹੀ ਗੱਲਬਾਤ ਸ਼ੁਰੂ ਕਰ ਲੈਂਦੇ ਹਾਂ। NRCS CDFA ਅਕਸਰ ਕਿਸਾਨਾਂ ਨੂੰ ਗ੍ਰਾਂਟਸ ਜਿਹੜੀਆਂ ਉਹ ਮਿਲਦੀਆਂ ਆ। ਸੋ ਕੀ ਲੇਟੈਸਟ ਅਪਡੇਟਸ ਜਿਹੜੀਆਂ ਚੱਲ ਰਹੀਆਂ, ਸਵੀਪ ਦੀਆਂ ਗ੍ਰਾਂਟ ਸੀਗੀਆਂ, ਉਹਦੇ ਬਾਰੇ ਕੀ ਲੇਟੈਸਟ ਆ? ਕਿਉਂਕਿ ਆਪਾਂ ਪਿਛਲੇ ਕੁਝ ਵੀਕਸ ਤੋਂ ਸੁਣ ਰਹੇ ਹਾਂ ਕੁਛ ਅਕਾਊਂਟਿੰਗ ਐਰਰਸ ਦਾ ਜ਼ਿਕਰ ਕੀਤਾ ਜਾ ਰਿਹਾ ਆ ਵੀ ਇੰਨੇ $1 ਮਿਲੀਅਨ ਸਾਡੇ ਕੋਲ ਹੈ ਨਹੀਂ ਆ, ਇਹ ਘਟ ਗਏ ਆ। ਸੋ ਕੀ ਲੇਟੈਸਟ ਆ ਉਸ ਦੇ ਵਿੱਚ ਇਸ ਟਾਈਮ? ਸੋ ਰਾਜ ਜੀ, ਜੋ ਵੀ ਸਾਡੇ ਗ੍ਰਾਂਟਾਂ ਦੇ ਰਿਲੇਟਡ ਆ ਹਾਲ ਦੀ ਘੜੀ ਜੋ ਮਹਿਕਮਿਆਂ ਦੇ ਵਿੱਚ ਚੱਲ ਰਿਹਾ, ਆਪਾਂ ਸਰੋਤਿਆਂ ਨੂੰ ਇੱਕ ਚਾਨਣਾ ਪਾ ਦੇਣਾ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਆਪਾਂ CDFA ਜਾਂ ਸਵੀਪ ਵੱਲ ਜਾਈਏ। ਆਪਾਂ ਕੁਝ ਕੁ ਪ੍ਰੋਗਰਾਮਸ ਪਹਿਲਾਂ ਆਪਾਂ ਗੱਲ ਕੀਤੀ ਸੀ, ਪ੍ਰੋਗਰਾਮ ERP, ਹਾਂਜੀ, ਜਿਹੜਾ ਕਿ ਫਾਰਮ ਸਰਵਿਸ ਏਜੰਸੀ ਮਹਿਕਮੇ ਵੱਲੋਂ ਪ੍ਰੋਗਰਾਮ ਸੀਗਾ। ਉਹ ਪ੍ਰੋਗਰਾਮ ਹਜੇ ਵੀ ਸਰੋਤਿਆਂ ਵਾਸਤੇ ਖੁੱਲ੍ਹਾ। ERP ਟਰੈਕ 2 ਜਾਂ ਟਰੈਕ 1। ਸੋ ਜਿਹੜੇ ਵੀ ਸਰੋਤਿਆਂ ਨੇ ਉਸ ਪ੍ਰੋਗਰਾਮ ਦਾ ਲਾਹਾ ਨਹੀਂ ਲਿਆ, ਪਲੀਜ਼ ਆਪਣੇ FSA ਜਿਹੜਾ ਫਾਰਮ ਸਰਵਿਸ ਏਜੰਸੀ, ਜਿਹੜਾ ਵੀ ਤੁਹਾਡੀ ਕਾਉਂਟੀ ਦਾ ਦਫ਼ਤਰ ਆ, ਉੱਥੇ ਜਾ ਕੇ ਉਸ ਪ੍ਰੋਗਰਾਮ ਲਈ ਅਪਲਾਈ ਕਰੋ ਤੇ ਉਸ ਦਾ ਫਾਇਦਾ ਲਓ ਜੀ। ਠੀਕ ਹੈ। ਸੋ ਇਹ ਪ੍ਰੋਗਰਾਮ ਉਸ ਪ੍ਰੋਗਰਾਮ ਦੇ ਵਿੱਚ ਇਹ ਵੀ ਇੱਕ ਵਾਰੀ ਦੁਬਾਰਾ ਥੋੜਾ ਬਰੀਫਲੀ ਦੱਸ ਦਿਓ ਵੀ ਕਿਹੜੀ ਚੀਜ਼ ਉਹਦੇ ਥਰੂ ਮਿਲਦੀ ਆ, ਕੀ ਕਿੱਦਾਂ ਹੈ? ਹਾਂਜੀ ਰਾਜੀ, ਇਹ ਜਿਹੜਾ ERP ਹੈਗਾ, ਐਮਰਜੈਂਸੀ ਰਿਲੀਫ ਪ੍ਰੋਗਰਾਮ ਆ। ਇਹਦੇ ਵਿੱਚ ਹੁੰਦਾ ਕੀ ਆ, ਉਹਨਾਂ ਨੇ ਦੇਖਣਾ 2018 ਜਾਂ 2019 ਦੀ ਗ੍ਰੋਸ ਵੇਖਣੀ ਤੁਹਾਡੇ ਫਾਰਮ ਦੀ। ਠੀਕ ਹੈ। ਫਿਰ ਉਹਨਾਂ ਨੇ 2022 ਦੀ ਤੇ 2023 ਦੀ ਗ੍ਰੋਸ ਵੇਖਣੀ ਆ। ਸੋ ਉਹਨਾਂ ਨੇ ਮੁੜ ਕੇ ਫਿਗਰਸ ਕੰਪੇਅਰ ਕਰਨੀਆਂ ਵੀ ਕਿੰਨੇ ਤੁਹਾਨੂੰ ਕਟੌਤੀ ਹੋਈ ਹੈਗੀ। ਫਿਰ ਉਸ ਤੇ ਕਿੰਨਾ ਘਾਟਾ ਪਿਆ? ਬਿਲਕੁਲ ਜੀ, ਕੁਝ ਸਰਟਨ ਪਰਸੈਂਟੇਜ ਫਿਰ ਉਹ ਤੁਹਾਡੀ ਉਹਦੀ ਪੇ ਕਰਦੇ ਆ। ਮੈਨੂੰ ਐਗਜ਼ੈਕਟ ਪਰਸੈਂਟੇਜ ਨਹੀਂ ਪਤਾ ਕਿਉਂਕਿ ਇਹ ਫਾਰਮ ਸਰਵਿਸ ਏਜੰਸੀ ਦਾ ਪ੍ਰੋਗਰਾਮ ਆ। ਸੋ ਬੇਸਿਕਲੀ ਤੁਹਾਡੇ ਸਕੈਜੂਲ F ਤੋਂ ਤੁਸੀਂ ਉਹ ਨੰਬਰ ਲੈਣੇ ਆ, ਉਹਨਾਂ ਨੂੰ ਦੇ ਦਿੰਦੇ ਆ, ਜਾਂ ਤੁਸੀਂ ਆਪਦੇ ਅਕਾਊਂਟੈਂਟ ਦੀ ਮਦਦ ਲਓ ਤੇ ਉਹ ਭਰ ਕੇ। ਉਸ ਪ੍ਰੋਗਰਾਮ ਹਜੇ ਵੀ ਚੱਲ ਰਿਹਾ ਤੇ ਉਹਦੇ ਵਿੱਚ ਪੈਸੇ ਵੀ ਉਪਲਬਧ ਆ ਜੀ। ਠੀਕ ਆ। ਇਹਦੇ ਵਿੱਚ ਤਾਂ ਨਹੀਂ ਕੋਈ ਫੰਡਿੰਗ ਦੀ ਅਜੇ ਪ੍ਰੋਬਲਮ? ਕਿੰਨੇ ਕੁ ਇਹਨਾਂ ਦੇ ਓਵਰਆਲ ਕਿੰਨੀ ਕੁ ਇਹਨਾਂ ਨੇ ERP ਦੇ ਤਹਿਤ ਦੇਣੇ ਸੀਗੇ? ਰਾਜੀ, ਮੈਨੂੰ ਐਗਜ਼ੈਕਟ ਫਿਗਰ ਨਹੀਂ ਪਤਾ ਕਿੰਨੀ, ਬਟ ਇਹ 'ਚ ਕਾਫੀ ਬਿਲੀਅਨਸ ਆਫ ਡਾਲਰ ਇਸ ਪ੍ਰੋਗਰਾਮ ਦੇ ਵਿੱਚ ਇਨਵੈਸਟਡ ਸੀਗੇ ਤੇ ਅਜੇ ਵੀ ਕਾਫੀ ਪਏ ਆ ਉਹਦੇ ਵਿੱਚ। ਜੀ ਬਿਲਕੁਲ। ਇਸ ਪ੍ਰੋਗਰਾਮ ਦੀ ਜਿਹੜੀ ਪੇਮੈਂਟ ਆ ਉਹ ਕੋਈ ਜ਼ਿਆਦਾ ਨਹੀਂ ਗੀ। ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਜੇ ਮੰਨ ਲਓ ਤੁਹਾਡਾ $1,00,000 ਦਾ ਘਾਟਾ ਪਿਆ, ਇੱਦਾਂ ਨਹੀਂ ਵੀ ਇਹ $1,00,000 ਹੀ ਕਵਰ ਕਰੂ। ਮੈਨੂੰ ਲੱਗਦਾ ਹੈ 5-10% ਤੱਕ ਲਗਭਗ ਇਹ ਕਵਰ ਕਰੂਗਾ। ਅੱਛਾ। ਬਟ ਫਿਰ ਵੀ ਕੁਛ ਕੁ ਹੱਦ ਤੱਕ ਜੋ ਆਪਾਂ ਨੂੰ ਮਦਦ ਮਿਲਦੀ ਆ, ਆਪਾਂ ਨੂੰ ਲੈ ਲੈਣੀ ਚਾਹੀਦੀ ਹੈ ਜੀ। ਤੇ ਫਾਰਮ ਫਿਲ ਕਰਨ ਦੇ ਲਈ ਇੱਕ ਲੰਮਾ ਚੌੜਾ ਪ੍ਰੋਸੈਸ ਹੈ ਜਾਂ ਈਜ਼ੀਲੀ ਡਾਕੂਮੈਂਟੇਸ਼ਨ ਹੋ ਜਾਂਦੀ ਹੈ? ਇਹਦੀ ਡਾਕੂਮੈਂਟੇਸ਼ਨ ਕੋਈ ਬਾਹਲੀ ਲੰਬੀ ਚੌੜੀ ਨਹੀਂ। ਬੇਸਿਕਲੀ ਇਹਨਾਂ ਨੇ ਤੁਹਾਨੂੰ ਉਹ ਗ੍ਰੋਸ ਫਿਗਰਸ ਮੰਗਣੀਆਂ ਤੁਹਾਡੀਆਂ ਕਿੰਨੀਆਂ ਕੀ ਸੀ। ਇੱਕ ਉਹਨਾਂ ਨੇ ਸਾਈਨ ਕਰਾਉਣਾ ਵੀ, ਮੇਕ ਸ਼ੋਰ ਕਰਨਾ ਵੀ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਸੀਗੀ ਫਾਰਮ ਦੀ, ਉਸ ਤਰ੍ਹਾਂ। ਹਾਂਜੀ। ਤੇ ਸਿੰਪਲ ਜਿਹਾ ਪ੍ਰੋਸੈਸ ਆ, ਬਟ ਤੁਹਾਨੂੰ ਅਪਾਇੰਟਮੈਂਟ ਲੈਣੀ ਪੈਣੀ ਆ ਫਾਰਮ ਸਰਵਿਸ ਏਜੰਸੀ FSA 'ਚ ਜਾ ਕੇ ਹੀ ਹੋਣਾ, ਆਨਲਾਈਨ ਵਗੈਰਾ ਨਹੀਂ ਜੀ। ਬਿਲਕੁਲ, ਇਹ ਤੁਹਾਨੂੰ ਜਾ ਕੇ ਉੱਥੇ ਐਲੀਜੀਬਿਲਿਟੀ ਵੈਰੀਫਾਈ ਕਰਨੀ ਪੈਣੀ ਆ, ਫਾਰਮ ਰੈਕਡ ਆਪਦੇ ਵੈਰੀਫਾਈ ਕਰਨੇ ਪੈਣੇ ਆ ਤਾਂ ਕਿ ਕੋਈ ਝੋਲ ਨਾ ਨਿਕਲ ਆਵੇ। ਠੀਕ ਆ। ਇਹ ਫੈਡਰਲ ਲੈਵਲ ਦਾ ਹੈ ਕਿ? ਇਹ ਫੈਡਰਲ ਦਾ ਪ੍ਰੋਗਰਾਮ ਹੈ। ਇਹ ਫੈਡਰਲ ਦਾ ਪ੍ਰੋਗਰਾਮ ਆ। ਠੀਕ ਆ। ਤੇ ਫੈਡਰਲ ਦੇ ਤੁਹਾਡੇ ਵੀ NRCS ਦੇ ਪ੍ਰੋਗਰਾਮਸ ਜਿਹੜੇ ਇਸ ਟਾਈਮ ਚੱਲ ਰਹੇ ਆ, ਸੁਣਨ 'ਚ ਆ ਰਿਹਾ ਵੀ ਬਜਟ 'ਚ ਕਾਫੀ ਕਟੌਤੀਆਂ ਆ ਰਹੀਆਂ। ਕੀ ਆਉਣ ਵਾਲੇ ਸਾਲ ਦੇ ਵਿੱਚ ਕੀ ਜਿਹੜੇ ਕਿਸਾਨ ਆ ਉਹ ਕੀ ਉਮੀਦ ਰੱਖ ਸਕਦੇ ਆ NRCS ਤੋਂ? ਰਾਜ ਜੀ, ਇਹ ਗੱਲ ਬਿਲਕੁਲ ਸੱਚ ਹੈ ਕਿ ਜਿਹੜਾ ਸਾਡਾ ਰੀਜਨਲ ਬਜਟ ਸੀਗਾ ਉਹ $10 ਮਿਲੀਅਨ ਨਾਲ ਘੱਟ ਹੋਇਆ। 10 ਮਿਲੀਅਨ ਘਟਾ ਦਿੱਤਾ? ਬਿਲਕੁਲ ਜੀ। ਸਾਨੂੰ ਕੋਲ ਹਜੇ ਅਫੀਸ਼ੀਅਲ ਕੋਈ ਫਿਗਰ ਨਹੀਂ ਆਇਆ ਵੀ ਕਿੰਨਾ ਕੀ ਆ ਕਿੰਨਾ ਨਹੀਂ, ਬਟ ਸੁਣ 'ਚ ਇਹ ਆ ਰਿਹਾ ਵੀ ਜਿਹੜੇ ਸਾਡੇ ਮਹਿਕਮੇ ਵੱਲੋਂ ਡ੍ਰਿਪ ਸਿਸਟਮਸ ਜਾਂ ਹੋਰ ਕਾਫੀ ਪ੍ਰੋਗਰਾਮ ਦੀ ਫੰਡਿੰਗ ਆ, ਉਹਦੇ ਵਿੱਚ ਆਉਣ ਵਾਲੇ ਸਮੇਂ 'ਚ ਕਟੌਤੀ ਦਿਖਣ ਨੂੰ ਮਿਲੂਗੀ ਜੀ। ਅੱਛਾ। ਕਿੰਨੀ ਕੁ? ਇਹ ਨਹੀਂ ਕੁਛ ਕਿਹਾ ਜਾ। ਇਹ ਹਜੇ ਜੇ 10 ਮਿਲੀਅਨ ਘੱਟ ਕੀਤਾ ਹੈ, ਇਹ ਇਕੱਲੀ ਆਪਣੇ ਸਟੇਟ ਦਾ ਕੀਤਾ ਜਾਂ ਇਕੱਲੀ ਵੈਲੀ ਦਾ ਕੀਤਾ? ਆਈ ਥਿੰਕ ਇਹ ਸਟੇਟ ਦਾ ਹੋਇਆ ਜੀ। ਓਕੇ। ਬਟ ਮੇਰੇ ਕੋਲ ਹਜੇ ਕੋਈ ਅਫੀਸ਼ੀਅਲ ਫਿਗਰਸ ਨਹੀਂ ਆਏ। ਹਜੇ ਕੁਛ ਕੁ ਈਮੇਲਸ ਗਾਂਹ ਪਿਛਾਂ ਹੋ ਰਹੀਆਂ ਜਿਹ 'ਚ ਦੱਸਿਆ ਜਾ ਰਿਹਾ ਵੀ ਬਜਟ 'ਚ ਕਟੌਤੀ ਆਉਣ ਵਾਲੇ ਸਮੇਂ 'ਚ ਮਿਲੂਗੀ। ਸੋ ਅਗਲੇ ਸਾਲ ਬਹੁਤੀ ਉਮੀਦ ਨਾ ਰੱਖੀਏ ਫਿਰ। ਹਾਂਜੀ, ਕਈ ਪ੍ਰੋਗਰਾਮ ਜਿੱਦਾਂ ਕਿ ਸਾਡੇ ਟਰੈਕਟਰਸ ਦਾ ਫਲੈਗਸ਼ਿਪ ਪ੍ਰੋਗਰਾਮ ਆ, ਉਸ ਦੇ ਵਿੱਚ ਕੋਈ ਕਟੌਤੀ ਨਹੀਂ ਕਿਉਂਕਿ ਉਹ ਇੱਕ ਸੈਪਰੇਟ ਬਜਟ ਹੈ ਜੀ ਨੈਸ਼ਨਲ 에ਅਰ ਕੁਆਲਿਟੀ ਦਾ। ਉਹ
ਲਗਾਤਾਰ ਚੱਲ ਵੀ ਰਿਹਾ ਤੇ ਅਸੀਂ ਫੰਡਿੰਗ ਵੀ ਕਰ ਰਹੇ ਹਾਂਗੇ ਤੇ ਨਵੇਂ ਟਰੈਕਟਰ ਨਿਕਲ ਕੇ ਵੀ ਆ ਰਹੇ, ਉਹ ਤਾਂ ਚੱਲਦਾ ਹੀ ਰਹੂਗਾ। ਜਿਹੜੀ ਫੰਡਿੰਗ ਦੀ ਕਟੌਤੀ ਹੋਈ ਆ ਹੋਗੀ ਸਟੇਟ ਵਾਈਡ ਵਾਟਰ ਜਿਹੜਾ ਐਫੀਸ਼ੀਐਂਸੀ ਵਾਸਤੇ ਫੰਡ ਪੂਲ ਉਹਦੇ 'ਚ ਕਟੌਤੀ ਹੋਈ ਹੈ ਜੀ। ਅੱਛਾ, ਸੋ ਉਹਦੇ 'ਚ ਕੋਈ ਕਾਰਨ ਵੀ ਦੱਸਿਆ ਉਹਨਾਂ ਨੇ? ਕਾਰਨ ਨਹੀਂ ਦੱਸਿਆ ਜੀ ਰਾਜ ਜੀ। ਸੋ ਦੇਖਣ 'ਚ ਇਹ ਆਊਗਾ ਵੀ ਸ਼ਾਇਦ ਜਿਹੜੇ ਡ੍ਰਿਪ ਸਿਸਟਮ ਫੰਡ ਹੁੰਦੇ ਆ ਉਹਦੇ 'ਚ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਬਿਲਕੁਲ ਹੀ ਬੰਦ ਹੋਊਗਾ, ਬਟ ਲੱਗਦਾ ਵੀ ਜੇ ਕੋਈ ਕਟੌਤੀ ਉਹਦੇ 'ਚ ਵੀ ਘੱਟ ਫੰਡ ਹੋਣਗੇ। ਬਟ ਔਨ ਦਾ ਪੋਜ਼ੀਟਿਵ ਸਾਈਡ ਕਈ ਵਾਰੀ ਕੀ ਹੁੰਦਾ ਵੀ ਕੈਲੀਫੋਰਨੀਆ ਖਾਸ ਕਰਕੇ ਇੱਥੇ ਸਾਡੇ ਕੋਲ ਹਮੇਸ਼ਾ ਹੀ ਡਿਮਾਂਡ ਹੁੰਦੀ ਹੈਗੀ ਪ੍ਰੋਡਿਊਸਰਸ ਦੀ ਵੀ ਸਾਨੂੰ ਪੈਸੇ ਚਾਹੀਦੇ ਆ। ਕਈ ਸਟੇਟਾਂ ਇਹੋ ਜਿਹੀਆਂ ਵੀ ਹੁੰਦੀਆਂ ਜਿਨ੍ਹਾਂ ਕੋਲ ਸਰਪਲਸ ਪੈਸਾ ਹੁੰਦਾ, ਫਿਰ ਕਿਉਂਕਿ ਉਹ ਯੂਜ਼ ਨਹੀਂ ਕਰ ਪਾਉਂਦੇ ਤਾਂ ਉਹ ਫਿਰ ਸਾਨੂੰ ਮਿਲ ਜਾਂਦਾ, ਫਿਰ ਅਸੀਂ ਉਹ ਯੂਜ਼ ਕਰਕੇ ਉਹ ਫਿਰ ਨੈਕਸਟ ਈਅਰ 'ਚ ਮਿਲਦਾ ਜਾਂ ਉਸੇ ਸਾਲ ਮਿਲ ਜਾਂਦਾ? ਆਹ ਸਾਲ ਦੇ ਐਂਡ ਤੇ ਆ ਕੇ ਜਦੋਂ ਨੇੜੇ ਪਹੁੰਚਦੇ ਆ ਅਗਸਤ ਸਤੰਬਰ ਤੱਕ ਵੀ, ਜਿਹੜਾ ਫਿਸਕਲ ਈਅਰ ਮੁੱਕਦਾ ਆ ਸਤੰਬਰ ਦੇ ਐਂਡ 'ਚ। ਜੀ ਬਿਲਕੁਲ। ਸੋ ਉਦੋਂ ਪਹਿਲਾਂ ਕਈ ਵਾਰੀ ਫੰਡਿੰਗ ਆ ਜਾਂਦੀ ਹੈ ਸਪੈਂਡ ਕਰਨ ਨੂੰ, ਬਟ ਇਮੀਡੀਏਟਲੀ ਜੋ ਦੇਖਣ ਨੂੰ ਲੱਗ ਰਿਹਾ ਇੱਦਾਂ ਮਹਿਸੂਸ ਹੋ ਰਿਹਾ ਵੀ ਬਜਟ ਘੱਟ ਹੋਊਗਾ ਜੀ। ਪਾਣੀ ਵਾਲੇ ਖਾਸ ਡ੍ਰਿਪ ਸਿਸਟਮ ਦੇ ਉੱਤੇ ਜ਼ਿਆਦਾ ਅਸਰ ਤੁਹਾਨੂੰ ਲੱਗ ਰਿਹਾ? ਮੇਨ ਅਸਰ ਇਹਦਾ ਜੀ ਜਿਹੜੇ ਆ ਇਰੀਗੇਸ਼ਨ ਸਿਸਟਮਸ ਜਾਂ ਇਦਾਂ ਦੇ ਰਿਲੇਟਡ ਪ੍ਰੋਜੈਕਟ ਆ ਉਹਨਾਂ ਤੇ ਪਊਗਾ ਜੀ। ਪਾਣੀ ਦਾ ਤੇ ਪਹਿਲਾਂ ਹੀ ਬਹੁਤ ਰੌਲਾ ਆ ਕੈਲੀਫੋਰਨੀਆ 'ਚ। ਦੇਖੋ ਜੀ ਐਤਕੀ ਮੌਸਮ ਵੀ ਕੋਈ ਜ਼ਿਆਦਾ ਸੁਲੱਖਣ ਨਹੀਂ ਲੱਗ ਰਿਹਾ, ਸਨੋ ਪੈਕ ਵੀ ਹੈ ਨਹੀਂ ਤੇ ਰੇਨ ਵੀ ਮੈਨੂੰ ਲੱਗਦਾ ਆਪਣੇ ਉਹ ਤਾਂ ਕਹਿੰਦੇ ਵੈਟ ਵਿੰਟਰ ਸੀ, ਅਜੇ ਵੈਟਨੈਸ ਦਿਖੀ ਨਹੀਂ ਕਿਤੇ। ਅਜੇ ਤੱਕ ਵੈਟਨੈਸ ਆ ਨਹੀਂ ਰਹੀ ਤੇ ਮੈਨੂੰ ਲੱਗਦਾ ਆਪਾਂ ਡਰਾਟ ਵੱਲ ਦੁਬਾਰਾ ਫਿਰ ਵੱਧਦੇ ਜਾ ਰਹੇ ਆਗੇ। ਵੱਡੀ ਗੱਲ ਕਹਿਤੀ ਆ ਤੁਸੀਂ। ਚਲੋ ਦੇਖੋ, ਸਾਡਾ ਕੋਈ ਤੁਹਾਨੂੰ ਡਰਾਉਣ ਦਾ ਨਹੀਂ ਹੈ, ਪਰ ਇਹ ਆ ਵੀ ਜੋ ਰਿਐਲਿਟੀ ਆ ਉਹਨੂੰ ਫੇਸ ਕਰਨਾ ਪੈਣਾ ਆ ਵੀ ਇਹ ਸਾਰਾ ਕੁਝ ਜੋ ਚੱਲ ਰਿਹਾ ਆ। ਸੋ ਫੰਡਿੰਗਸ ਦੇ ਵਿੱਚ ਕਟੌਤੀ ਜਿਹੜੀ ਹੋ ਰਹੀ ਆ ਇਹ ਫੈਡਰਲ ਲੈਵਲ ਦੀ ਜੀ ਬਿਲਕੁਲ ਰਾਜੀ। ਮੈਂ ਸਰੋਤਿਆਂ ਨੂੰ ਇਸ ਪ੍ਰੋਗਰਾਮ ਦੇ ਮਾਧਿਅਮ ਤੇ ਦੱਸਣਾ ਚਾਹੁੰਦਾ ਕਿਉਂਕਿ ਜਦੋਂ ਵੀ ਕੋਈ ਪ੍ਰੋਗਰਾਮ ਨਵਾਂ ਖੁੱਲਦਾ ਜਾਂ ਹੁੰਦਾ ਆਪਾਂ ਵੱਧ ਚੜ ਕੇ ਇਸ ਪ੍ਰੋਗਰਾਮ 'ਚ ਆਪਾਂ ਉਸ ਪ੍ਰੋਗਰਾਮ ਦੀ ਅਨਾਉਂਸਮੈਂਟ ਕਰੀਦੀ ਆ, ਕਿਉਂਕਿ ਆਪਣਾ ਫਰਜ਼ ਬਣਦਾ ਵੀ ਜਿਹੜੇ ਵੀ ਸਰੋਤੇ ਵੈਲੀ ਦੇ ਵਿੱਚ ਫਾਰਮ ਕਰਦੇ ਆ ਜਾਂ ਕਿਸੇ ਵੀ ਤਰੀਕੇ ਨਾਲ ਐਗਰੀਕਲਚਰ ਨਾਲ ਜੁੜੇ ਹੋਏ ਆ ਉਹ ਇਸ ਪ੍ਰੋਗਰਾਮਸ ਦਾ ਲਾਹਾ ਲੈ ਸਕਣ। ਬਿਲਕੁਲ। ਬਟ ਔਨ ਦੀ ਅਦਰ ਸਾਈਡ ਇਹ ਵੀ ਇੱਕ ਸੱਚਾਈ ਹੈ ਵੀ ਅਸੀਂ ਸਿਰਫ ਇੱਕ ਮੈਸੇਂਜਰ ਦੇ ਤੌਰ ਤੇ ਕੰਮ ਕਰਦੇ ਆ, ਆਪਣੇ ਕੋਲੋਂ ਨਹੀਂ ਜੀ। ਇਹ ਜਿਹੜੇ ਡਿਸੀਜਨ ਲਏ ਜਾਂਦੇ ਆ ਫੰਡਿੰਗ ਪੌਜ਼ ਕਰਨ ਦੇ ਜਾਂ ਚੇਂਜ ਕਰਨ ਦੇ, ਇਹ ਐਗਜ਼ੈਕਟਿਵ ਲੈਵਲ ਡਿਸੀਜਨ ਬਹੁਤ ਉਤਲੇ ਲੈਵਲ ਤੋਂ ਆਉਂਦੇ ਆ ਜਿਹਦੇ ਉੱਤੇ ਸਾਡਾ ਕੋਈ ਜ਼ੋਰ ਨਹੀਂ ਜਾਂ ਕੰਟਰੋਲ ਨਹੀਂ, ਤੇ ਸਾਨੂੰ ਵੀ ਲਾਸਟ ਮੋਮੈਂਟ ਤੇ ਪਤਾ ਲੱਗਦਾ ਵੀ ਇਹ ਇਦਾਂ ਹੋ ਗਿਆ। ਇਹ ਓਵਰਆਲ ਤੁਸੀਂ ਨੇਸ਼ਨ ਵਾਈਡ ਕੱਟ ਦੇਖ ਰਹੇ ਜਾਂ ਇਕੱਲੇ ਕੈਲੀਫੋਰਨੀਆ ਦੇ ਵਿੱਚ ਜ਼ਿਆਦਾ ਕੱਟ? ਦੇਖੋ ਜੀ ਰਾਜੀ, ਜਿਹੜੀ ਸਾਨੂੰ ਇਹ ਮਿਲਾਈ ਸੀ ਹਾਲ ਦੀ ਘੜੀ ਕੈਲੀਫੋਰਨੀਆ ਦੀ ਸੀਗੀ। ਸੋ ਇੱਥੋਂ ਇਹ ਆਪਾਂ ਕਹਿ ਸਕਦੇ ਵੀ ਕੈਲੀਫੋਰਨੀਆ ਦੀ ਖੇਤੀ ਨੂੰ ਇੰਨੀ ਇੰਪੋਰਟੈਂਟ ਫੈਡਰਲ ਲੈਵਲ ਦੇ ਉੱਤੇ ਤਰਜੀਹ ਨਹੀਂ ਹੈਗੀ। ਦੇਖੋ ਜੀ ਜਿਹੜੇ ਤਾਂ ਸਾਡੇ ਆਈ ਨੋ ਤੁਸੀਂ ਇੱਕ ਉਸੇ ਮਹਿਕਮੇ ਦੇ ਹੀ ਬੰਦੇ ਆ, ਇਹ ਕਹਿਣਾ ਵੀ ਤੁਹਾਡੇ ਲਈ ਔਖਾ ਆ, ਤੁਹਾਨੂੰ ਕਈ ਸਵਾਲ ਜਵਾਬ ਜਿਹੜੇ ਉੱਥੇ ਮਹਿਕਮੇ ਵੱਲੋਂ ਵੀ ਹੋ ਸਕਦੇ ਆ, ਪਰ ਇੱਕ ਆਮ ਬੰਦਾ ਜਿਹੜਾ ਆਪੋਜ਼ਿਟ ਸਾਈਡ ਤੇ ਆ ਡੈਸਕ ਦੇ ਉਰਲੇ ਪਾਸੇ ਉਹਨੂੰ ਇਦਾਂ ਲੱਗ ਰਿਹਾ ਹੋਊਗਾ। ਆਪਾਂ ਇਹ ਗੱਲ ਨਾਲ ਸਹਿਮਤੀ ਜਤਾ ਸਕਦੇ ਕੁਝ ਹੱਦ ਤੱਕ, ਕਿਉਂਕਿ ਜੇ ਸੋਚਿਆ ਜਾਵੇ ਰਾਜੀ ਜਿਹੜੇ ਖਾਸ ਕਰਕੇ ਆਪਾਂ ਐਜ਼ ਅ ਕਿਸਾਨ ਭਾਈਚਾਰੇ ਨੂੰ ਬਿਲੋਂਗ ਕਰਦੇ ਕਰਕੇ ਮੈਂ ਕਹਿ ਸਕਦਾ ਜਿੰਨੇ ਕੁ ਆਪਣੇ ਜਿਹੜੇ ਹੈਗੇ ਪ੍ਰੋਡਿਊਸਰ ਉਹ ਸਪੈਸ਼ਲਟੀ ਕ੍ਰੌਪ ਦੇ ਪ੍ਰੋਡਿਊਸਰ ਆ ਗਏ, ਜਿਹੜੇ ਕਿ ਜਿੱਦਾਂ ਆਲਮੰਡਸ ਜਾਂ ਜਿਹਨੂੰ ਆਪਾਂ ਇੰਪੋਰਟ ਐਕਸਪੋਰਟ ਵਾਲੀ ਜਿਹੜੀ ਹੈਗੀ ਆ ਕਮੋਡਿਟੀ ਵਾਲੇ ਆ, ਜ਼ਿਆਦਾ ਫੂਡ ਸਿਕਿਉਰਿਟੀ ਵਾਲਾ ਇਹਦੇ ਨਾਲ ਜ਼ਿਆਦਾ ਨਹੀਂ ਜੁੜੇ ਹੋਏ। ਇੱਕ ਪਰਸਨਲ ਬਲੀਫ ਆ, ਸੌਰੀ ਮੈਂ ਕੋਈ ਅਫੀਸ਼ੀਅਲ ਫਿਗਰਸ ਦੇ ਨਾਲ ਇਹ ਕਹਿ ਰਿਹਾ। ਸੋ ਜਦੋਂ ਇਹ ਇਦਾਂ ਦਾ ਆ ਜਾਂਦਾ ਇੱਕ ਇੰਪੋਰਟ ਐਕਸਪੋਰਟ ਵਾਲਾ, ਸੋ ਕਈ ਵਾਰੀ ਉਸ ਚੀਜ਼ਾਂ ਕਰਕੇ ਇਹ ਸਾਰੇ ਕਾਸੇ ਨੂੰ ਪਾਸੇ ਕੀਤਾ ਜਾਂਦਾ ਆ ਦੂਜੇ ਪਾਸੇ। ਨਾਲੇ ਬਹੁਤ ਮੈਜੋਰਟੀ ਆਈ ਥਿੰਕ ਡਿਸੀਜਨ ਮਿਡ ਵੈਸਟ ਦੇ ਵਿੱਚ ਸੋਇਆਬੀਨ, ਮੱਕੀ ਇੱਦਾਂ ਦੀਆਂ ਫਸਲਾਂ ਨੂੰ ਲੈ ਕੇ ਜਿਹੜੇ ਉਹ ਜ਼ਿਆਦਾ ਲਏ ਜਾਂਦੇ। ਇਹ ਤਾਂ ਚਲੋ ਫੈਡਰਲ ਲੈਵਲ ਦੇ ਉੱਤੇ ਜਿਹੜਾ ਉਹ ਦੱਸਿਆ। ਸੋ ਜਿਹੜੇ ਸਾਡੇ ਦਰਸ਼ਕ ਆ ਸਰੋਤੇ ਆ ਉਹ ਜ਼ਰੂਰ ਇਹ ਧਿਆਨ ਦੇਣ। ਕੀ ਫਿਰ ਇੱਕ ਹਿਸਾਬ ਦੇ ਨਾਲ ਇਹ ਵੀ ਕਾਈਂਡ ਆਫ ਫੈਡਰਲ ਦਾ ਜਾਂ ਇਹ ਕਹਿ ਲਓ ਵੀ ਇਸ ਚੀਜ਼ ਨੂੰ ਜਦੋਂ ਬਜਟ ਕੱਟ ਦਾ ਪਤਾ ਲੱਗਦਾ ਆ, ਕਿਉਂਕਿ ਰੈੱਡ ਟੇਪ ਨੂੰ ਕ੍ਰਾਸ ਕਰਨਾ, ਬਹੁਤ ਸਾਰਾ ਪੇਪਰ ਵਰਕ ਕਰਨਾ ਪੈਂਦਾ, ਬੰਦੇ ਦਾ ਬਹੁਤ ਟਾਈਮ ਜਾਇਆ ਹੁੰਦਾ। ਬਿਲਕੁਲ ਜੀ। ਤੋ ਬੰਦਾ ਇਹ ਸੋਚੇ ਵੀ ਇਸ ਵਾਰ ਉਹ ਟਾਈਮ ਨਾ ਹੀ ਖਰਾਬ ਕੀਤਾ ਜਾਵੇ ਫਿਰ ਇਸ ਵਾਰੀ, ਪਰ ਜਿਹੜਾ ਟਰੈਕਟਰ ਵਗੈਰਾ ਦੇ ਉਹ ਪ੍ਰੋਗਰਾਮ ਬਕਾਇਦਾ ਚੱਲ ਰਹੇ ਆ। ਹਾਂਜੀ ਰਾਜੀ, ਸੋ ਉਹ ਵੀ ਚੱਲ ਰਿਹਾ। ਉਸ ਤੋਂ ਇਲਾਵਾ ਜਿਹੜੇ ਡ੍ਰਿਪ ਵਗੈਰਾ ਪ੍ਰੋਗਰਾਮ, ਇਹ ਪ੍ਰੋਗਰਾਮ ਵੀ ਚੱਲਦੇ ਰਹਿਣਗੇ, ਪਰ ਥੋੜੇ ਹੋਣਗੇ, ਕੁਛ ਕੁ ਹੱਦ ਤੱਕ ਥੋੜੇ ਹੋਣਗੇ। ਕੁਛ ਕੇ ਏਰੀਆ ਨੂੰ ਸਪੈਸ਼ਲ ਐਲੋਕੇਸ਼ਨਸ ਵੀ ਹੈਗੀਆਂ, ਜਿੱਦਾਂ ਕਿ FID ਫਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਆਉਂਦਾ, ਇਹਦਾ ਇੱਕ ਛੋਟਾ ਜਿਹਾ ਆਪਦਾ ਫੰਡ ਪੂਲ ਆਗਾ। ਠੀਕ ਹੈ। ਤੇ ਇਸ ਤੋਂ ਇਲਾਵਾ ਇਦਾਂ ਦੇ ਹੋਰ ਕੋਈ ਛੋਟੇ ਛੋਟੇ ਹੋਰ ਤਰੀਕੇ ਜਿਸ
ਤੇ ਪਰ ਉਹ ਅਪਲਾਈ ਕਰਕੇ ਦੇਖ ਲੈਣ ਇੱਕ ਵਾਰੀ, ਯੂ ਨੈਵਰ ਨੋ, ਨੰਬਰ ਲੱਗ ਜਾਵੇ, ਲੱਕੀ ਹੋ ਜਾਊ। ਸਰੋਤਿਆਂ ਨੂੰ ਇਸ ਪ੍ਰੋਗਰਾਮ ਦੇ ਮਾਧਿਅਮ ਤੇ ਜ਼ਰੂਰ ਦੱਸਣਾ ਇਹਨਾਂ ਵੀ ਆਪਾਂ ਅਪਲਾਈ ਜ਼ਰੂਰ ਕਰਦੇ ਰਹਿਣਾ ਹਰ ਹਾਲ ਤੱਕ। ਜਿਹੜਾ ਵੀ ਆਉਂਦਾ ਪ੍ਰੋਗਰਾਮ ਛੱਡੋ ਨਾ ਕੋਈ। ਤੁਸੀਂ ਜਦੋਂ ਵੀ ਅਪਲਾਈ ਕਰਨ ਜਾਣਾ, ਤੁਸੀਂ ਆਪਦੇ ਲੋਕੇਸ਼ਨ ਦੇ ਹਿਸਾਬ ਨਾਲ ਕਹਿਣਾ ਵੀ ਜਿਹੜੇ ਵੀ ਮੈਂ ਫੰਡ ਪੂਲ ਦੇ ਲਈ ਐਲੀਜੀਬਲ ਆ ਮੇਰੇ ਜਿਓਗ੍ਰਾਫਿਕ ਲੋਕੇਸ਼ਨ ਕਰਕੇ, ਜਾਂ ਆਪਣਾ ਹਿਸਟੋਰੀਕਲੀ ਅੰਡਰ ਸਰਵਡ ਵਾਸਤੇ ਵੀ ਇੱਕ ਸਪੈਸ਼ਲ ਫੰਡ ਪੂਲ ਆ ਜੀ, ਜੇ ਆਪਾਂ ਉਹਦੇ ਵਿੱਚ ਵੀ ਕੁਆਲੀਫਾਈ ਕਰਦੇ, ਤੁਸੀਂ ਆਪਦੇ ਜਿਹਦੇ ਨਾਲ ਵੀ ਤੁਸੀਂ ਪੇਪਰ ਵਰਕ ਕਰਨਾ, ਤੁਸੀਂ ਉਹਨਾਂ ਨੂੰ ਦੱਸਦੇ ਰਹਿਣਾ ਜਿਹੜੇ ਵੀ ਫੰਡ ਪੂਲ ਲਈ ਮੈਂ ਐਲੀਜੀਬਲ ਆ, ਤੁਸੀਂ ਮੈਨੂੰ ਹਰੇਕ ਫੰਡ ਪੂਲ ਦੇ ਵਿੱਚ ਮੇਰੀ ਐਪਲੀਕੇਸ਼ਨ ਲਾਓ। ਠੀਕ। ਸੋ ਕੁਛ ਕੁ ਹੱਦ ਤੱਕ ਐਪਲੀਕੇਸ਼ਨਾਂ ਫੰਡ ਹੋਣਗੀਆਂ, ਬਟ ਕੁਛ ਰਹਿ ਜਾਣਗੇ, ਕੁਛ ਕੁ ਤਾਂ ਹਰੇਕ ਸਾਲ ਹੀ ਰਹਿ ਜਾਂਦੇ ਜੀ, ਆਪਾਂ 100% ਨਹੀਂ ਕਵਰ ਕਰ ਪਾਉਂਦੇ। ਬਟ ਜਿਹੜੀ ਉਹਦੀ ਖਬਰ ਇਹ ਮਿਲੀ ਸੀ ਵੀ ਫੰਡਿੰਗ ਥੋੜੀ ਜਿਹੀ ਘੱਟ ਹੋਊਗੀ, ਉਹ ਆਪਾਂ ਨੂੰ ਸਰੋਤਿਆਂ ਨੂੰ ਦੱਸਣਾ ਫਰਜ਼ ਬਣਦਾ ਸੀ ਵੀ ਸ਼ਾਇਦ ਵੀ ਇਹ ਆਪਣੇ ਕੋਲ ਟਾਈਮ ਆ ਜੇ, ਯੂ ਸ਼ੁਡ ਬੀ ਰੈਡੀ ਫॉर ਇਟ, ਤੁਹਾਨੂੰ ਪਤਾ ਹੋਣਾ ਚਾਹੀਦਾ। ਬਿਲਕੁਲ ਸੇਮ ਹੀ ਨੌਬਤ ਆਪਣੀ CDFA ਦੀ ਆਈ ਆ। ਸੋ ਜਿਹੜਾ ਉਹਨਾਂ ਦਾ ਬਜਟ ਦਾ ਹੁਣ ਕੈਲੀਫੋਰਨੀਆ ਦਾ ਡੈਫਿਸਿਟ ਹੀ ਇੰਨਾ ਹੋ ਗਿਆ, ਮੈਨੂੰ ਲੱਗਦਾ 50 ਬਿਲੀਅਨ ਤੋਂ ਉੱਤੇ ਆ, ਉਹਨੂੰ ਹੁਣ ਘੱਟ ਕਰਦੇ ਕਈ ਪ੍ਰੋਗਰਾਮ ਮੈਂ ਦੇਖ ਰਿਹਾ ਸੀ, ਇਨਵਾਇਰਨਮੈਂਟ ਵਾਲੇ ਬੜੇ ਪ੍ਰੋਗਰਾਮ ਨਿਊਸਮ ਹੁਣ ਹੀ ਕੱਟ ਕਰ ਰਹੇ ਆ। ਇਹ CDFA ਦੇ ਉਹੀ ਪ੍ਰੋਗਰਾਮਾਂ ਦੇ ਵਿੱਚ ਹੀ ਕੁਝ ਲੱਗ ਰਿਹਾ ਰਾਜੀ। ਜਿਹੜਾ ਸਵੀਪ ਦਾ ਹੋਇਆ ਪ੍ਰੋਗਰਾਮ ਕੁਝ ਇਸ ਤਰ੍ਹਾਂ ਹੋਇਆ, ਸਵੀਪ ਦੇ ਵਿੱਚ ਲਗਭਗ $60 ਮਿਲੀਅਨ ਸੀਗਾ, ਤੇ ਉਹਨਾਂ ਨੇ ਵਿੱਚੋਂ $40 ਮਿਲੀਅਨ ਉਹਨਾਂ ਨੇ ਬਲੌਕ ਗ੍ਰਾਂਟਸ ਦੇ ਵਿੱਚ ਵੰਡਤਾ ਸੀਗਾ। ਕਿੰਨੇ ਬਲੌਕਸ ਨੂੰ ਮਿਲਿਆ? 8 ਕਿ ਸ਼ਾਇਦ ਬਲੌਕ ਗ੍ਰਾਂਟਾਂ ਮਿਲੀਆਂ ਜੀ। ਅੱਛਾ। ਤੇ 5 ਮਿਲੀਅਨ ਦੀ ਬਲੌਕ ਗ੍ਰਾਂਟ ਮਿਲੀ ਆ। ਤੇ ਬਲੌਕ ਕਿਹੜੇ ਆ? ਆਪਣੇ ਸੈਂਟਰ ਵੈਲੀ 'ਚ ਵੀ ਆਇਆ ਕੁਝ? ਜਿਹੜੀ ਦੁੱਖ ਦੀ ਗੱਲ ਹੈ, ਇਹ ਸਾਰੇ ਤੋਂ ਵੱਡੀ ਹੈ ਜੀ, ਸੈਂਟਰ ਵੈਲੀ ਨੂੰ ਕੋਈ ਬਲੌਕ ਗ੍ਰਾਂਟ ਨਹੀਂ ਜੀ, ਬਿਲਕੁਲ ਨਹੀਂ। ਤਾਂ ਬੜੀ ਦੁੱਖ ਦੀ ਗੱਲ ਆ। ਸੋ ਸਰੋਤਿਆਂ ਨੂੰ ਇਸ ਪ੍ਰੋਗਰਾਮ 'ਚ ਦੱਸਣਾ ਚਾਹੁੰਦਾ ਵੀ ਭਾਈ ਜਿਹੜੇ ਤੁਹਾਡੇ ਰੈਪਰੈਜ਼ੈਂਟੇਟਿਵ ਆ, ਖਾਸ ਕਰਕੇ ਉਹਨਾਂ ਤੇ ਪ੍ਰੈਸ਼ਰ ਪਾਓ, ਕਿਉਂਕਿ ਕੁਛ ਕਿ ਸੈਨ ਫਰਾਂਸਿਸਕੋ ਨੂੰ ਗਈਆਂ, LA ਨੂੰ ਗਈਆਂ, ਇੱਧਰ ਨਾਰਥ ਨੂੰ ਚਲੀਆਂ ਗਈਆਂ, ਫਰੈਜ਼ਨੋ, ਮਡੇਰਾ। ਇਹ ਸਵੀਪ ਦੇ ਅੰਡਰ ਗਈਆਂ? ਸਵੀਪ ਦੇ ਜਿਹੜੇ ਬਲੌਕ ਗ੍ਰਾਂਟਸ ਪਿਕ ਕੀਤੀਆਂ ਜੀ। ਅੱਛਾ। ਇਸ ਦੇ ਵਿੱਚ ਫਰੈਜ਼ਨੋ, ਮਡੇਰਾ, ਕਿੰਗਸ ਜਿਹੜੀ ਆਪਣੀ ਟੇਰੀ ਨੂੰ ਕੋਈ ਵੀ ਸਰਵ ਨਹੀਂ ਕਰ ਰਿਹਾ ਜੀ। ਜਿਹੜੀ ਮੇਨ ਖੇਤੀਬਾੜੀ ਬੈਲਟ ਆ ਉੱਥੇ ਕੁਝ ਵੀ ਨਹੀਂ, ਕੁਝ ਨਹੀਂਗਾ ਜੀ। ਤੇ ਸਵੀਪ ਦੇ ਨਾਲ ਇੱਕ ਕਰਨਾ ਸਰਕਾਰ ਦੀ ਮਨਸ਼ਾ ਕੀ ਸੀ? ਇਹ ਗ੍ਰਾਂਟ ਦੇ ਕੇ ਕਰਵਾਉਣਾ ਕੀ ਸੀ ਇਹਨਾਂ ਨੇ? ਦੇਖੋ ਇਹ 'ਚ ਹੁਣ ਇਹ ਤਾਂ ਰੱਬ ਜਾਣਦਾ ਵੀ ਇਹ ਕਿੱਦਾਂ ਦਾ ਇਹਨਾਂ ਨੇ ਅੰਦਰ ਖਾਤੇ ਕੀ ਨਿਬੇੜਾ ਪਿਆ, ਕਿਸ ਬੇਸ ਤੇ ਉਹਨਾਂ ਨੂੰ ਪਿਕ ਕੀਤਾ, ਕਿਉਂਕਿ ਜਿਹੜੀ ਗਰਾਊਂਡ ਵਾਟਰ ਡਰਾਊਟ ਦਾ ਸਾਰੇ ਤੋਂ ਵੱਧ ਤੇ ਜਿਹੜੇ ਗਰਾਊਂਡ ਵਾਟਰ ਡਿਪਲੀਸ਼ਨ ਦੇ ਇਸ਼ੂਜ਼ ਉਹ ਤਾਂ ਸਾਰੇ ਆਪਣੇ ਇੱਥੇ ਸੀਗੇ, ਸੈਂਟਰ ਵੈਲੀ ਸਭ ਤੋਂ ਜ਼ਿਆਦਾ ਆ, ਤੇ ਇੱਥੇ ਆਪਾਂ ਨੂੰ ਕੁਝ ਨਹੀਂ ਮਿਲਿਆ ਸੀ। ਸੋ ਫਿਰ ਉਹਨਾਂ ਨੇ ਕਿਹਾ ਸੀਗਾ, ਉਹਨਾਂ ਦੀ ਜਸਟੀਫਿਕੇਸ਼ਨ ਇਹ ਸੀ ਵੀ ਜਿਹੜਾ ਰਿਮੇਨਿੰਗ 20 ਮਿਲੀਅਨ ਜਾਂ 23 ਮਿਲੀਅਨ ਬਚਿਆ, ਉਹ ਤੁਸੀਂ ਉਹਦੇ 'ਚ ਆਪਾਂ ਅਪਲਾਈ ਕਰ ਸਕਦੇ ਆ। ਸੋ ਉਹ ਪ੍ਰੋਗਰਾਮ ਖੁੱਲਿਆ ਸੀ ਜੀ, 5 ਦਿਨ ਖੁੱਲਿਆ ਸੀਗਾ। ਅਸੀਂ ਬਹੁਤ ਅਰਸ਼ਦੀਪ ਖਾਸ ਕਰਕੇ ਤੇ ਹੋਰ ਸਾਡੇ ਜਿਹੜੇ ਡਾਕਟਰ ਸਾਹਿਬਾਨ ਸਾਰਿਆਂ ਨੇ ਰਲ ਕੇ ਸਰੋਤਿਆਂ ਦੀ ਤਿਆਰੀ ਕਰਾਈ, ਵੀ ਪੇਪਰ ਵਰਕ ਭਰਨਾ ਸ਼ੁਰੂ ਕੀਤਾ। ਸੌਰੀ। ਤੇ ਬਾਅਦ ਚੋਂ ਕੁਝ ਕੁ ਦਿਨਾਂ ਬਾਅਦ ਪਤਾ ਲੱਗਿਆ ਵੀ ਪ੍ਰੋਗਰਾਮ, ਉਹਨਾਂ ਨੇ ਈਮੇਲ ਕਰਤੀ ਵੀ ਸਾਨੂੰ ਡਿਊ ਟੂ ਅਨਫੋਰਸੀਨ ਸਰਕਮਸਟੈਂਸਿਸ ਸਾਨੂੰ ਇਹ ਪ੍ਰੋਗਰਾਮ ਪੌਜ਼ ਕਰਨਾ ਪੈਣਾ। ਅੱਛਾ, ਕੁਝ ਵੀ ਨਹੀਂ ਮਿਲੂਗਾ ਫਿਰ? ਕਿਆ ਪੌਜ਼ ਆ, ਬਟ ਅੰਦਰੋਂ ਇਹ ਲੱਗ ਰਿਹਾ ਵੀ ਉਹ ਪ੍ਰੋਗਰਾਮ ਆ ਸਾਲ ਵੀ ਨਹੀਂ ਖੁੱਲੂਗਾ ਜੀ। ਅੱਛਾ, ਕਿਹਾ 60 ਮਿਲੀਅਨ ਸੀ, 40 ਮਿਲੀਅਨ ਦੂਜੇ ਪਾਸੇ ਵੰਡਤੇ, ਤੇ ਉਹ ਜਿਹੜੇ ਬਚੇ ਸੀਗੇ ਇਹਦੇ ਤੇ ਪੌਜ਼ ਲਾਤਾ ਜੀ। ਦੇਖੋ 40 ਵੀ ਸ਼ਾਇਦ ਉਹ ਨਾ ਵੰਡਦੇ, ਬਟ ਉਹ ਉਦੋਂ ਪਹਿਲਾਂ ਉਹਨਾਂ ਦੇ ਕੰਟਰੈਕਟ ਹੋ ਚੁੱਕੇ ਸੀਗੇ, ਕਮਿਟਮੈਂਟਸ ਹੋ ਗਈਆਂ। ਹਾਂਜੀ, ਬਟ ਕਮਿਟਮੈਂਟ ਹੋਈਆਂ ਸੀ, ਬਟ ਉਹਦੇ ਵਿੱਚ ਸੈਂਟਰਲ ਵੈਲੀ ਨੂੰ ਜਿਹੜੇ ਮੈਜੋਰਟੀ ਆਪਣੇ ਏਰੀਆ ਉਹਨੂੰ ਕੁਝ ਨਹੀਂ ਮਿਲਿਆ ਸੀ। ਪਾਣੀ ਦੀ ਸਭ ਤੋਂ ਵੱਡੀ ਮਡੇਰੇ ਦੀ, ਟਲੈਰੀ ਦੀ, ਈਸਟਿਊਲ ਦੀ ਬਹੁਤ ਵੱਡੀ ਜਿਹੜੀ ਉਹ ਪ੍ਰੋਬਲਮ ਚੱਲ ਰਹੀ ਆ, ਤੇ ਉਹ ਗਰਾਊਂਡ ਵਾਟਰ ਨੂੰ ਬਚਾਉਣ ਲਈ ਗ੍ਰਾਂਟਸ ਤੇ, ਪਰ ਗ੍ਰਾਂਟ ਇੱਥੇ ਨਹੀਂ। ਆਈ ਥਿੰਕ ਵੈਲੀ ਦੇ ਕਿਸਾਨਾਂ ਨੂੰ ਕੁਛ ਨਾ ਕੁਛ ਤਾਂ ਹੁਣ ਦੇਖਣਾ ਪੈਣਾ। ਇਲੈਕਸ਼ਨਾਂ ਆ ਰਹੀਆਂ, ਮਾਰਚ 'ਚ ਪ੍ਰਾਇਮਰੀ ਆ, ਜਿਹੜੇ ਆ ਰਹੇ ਆ ਤੁਹਾਡੇ ਕੋਲ ਉਹਨਾਂ ਨੂੰ ਪੁੱਛੋ ਸਵਾਲ ਵੀ ਭਾਈ ਤੁਸੀਂ ਕੀ ਕਰ ਰਹੇ ਆ ਸਾਡੇ ਲਈ। ਮੈਂ ਇਸ ਪ੍ਰੋਗਰਾਮ ਦੇ ਮਾਧਿਅਮ ਤੇ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ, ਖਾਸ ਕਰਕੇ ਜਿਹੜੇ ਤੁਹਾਡੇ ਸਟੇਟ ਦੇ ਲੋਕਲ ਰਿਪਰੈਜ਼ੈਂਟੇਟਿਵਸ ਆ, ਜਿਨ੍ਹਾਂ ਦੇ ਇਹ ਸਟੇਟ ਦਾ ਗ੍ਰਾਂਟ, ਇਹ ਸਟੇਟ ਦੀ ਗ੍ਰਾਂਟ ਆ ਜੀ। CDFA ਭਾਈ ਆਪਦੇ ਜਿਹੜੇ ਵੀ ਤੁਹਾਡੇ ਲੋਕਲ ਨੁਮਾਇੰਦੇ ਆ ਉਹਨਾਂ ਤੇ ਪ੍ਰੈਸ਼ਰ ਪਾਓ ਵੀ ਸਾਨੂੰ ਕੀ ਗੱਲ ਭਾਈ, ਅਸੀਂ ਤਾਂ ਤੁਹਾਡਾ ਢਿੱਡ ਭਰ ਦਿਆਂਗੇ, ਤੁਸੀਂ ਸਾਨੂੰ ਹੀ ਇਹ ਗ੍ਰਾਂਟਾਂ ਤੋਂ ਵਾਂਝੇ ਰੱਖਤਾ। ਕਿਉਂਕਿ ਇਸ ਗ੍ਰਾਂਟਾਂ ਨਾਲ ਬਹੁਤ ਵੱਡੀ ਆਸ ਸੀ ਜੀ ਰਾਜੀ, ਕਿਉਂਕਿ ਮੈਂ ਤਾਂ ਇੰਡਸਟਰੀ 'ਚ ਕੰਮ ਕਰਦਾ, ਮੈਨੂੰ ਪਤਾ, ਕਿਉਂਕਿ ਕਿਸਾਨ ਤਾਂ ਔਖੇ ਆ। ਬਜਟ ਦਾ ਬਹੁਤ ਇਸ ਵਾਰ ਰੌਲਾ ਰਿਹਾ ਪਿਛਲੇ ਸਾਲ ਦਾ। ਇਹਦੇ ਨਾਲ ਨੁਕਸਾਨ ਪਤਾ ਕੀ ਉਹਨਾਂ ਰਾਜੀ, ਜਿੰਨੀਆਂ ਕਿ ਮੈਨੂੰ ਇਰੀਗੇਸ਼ਨ ਕੰਪਨੀਆਂ ਜਾਣਦੀਆਂ, ਕਿਸੇ ਕੋਲ ਬਹੁਤ ਥੋੜਾ ਕੰਮ ਆ ਗਈ, ਮਤਲਬ ਵੀ 6 ਘੰਟੇ ਕੋਈ ਬੰਦਿਆਂ ਨੂੰ ਸਾਧਦੇ ਆ, ਕੋਈ 4 ਸਾਧਦੇ ਆ, ਕਿਸੇ ਕੋਲ 40 ਬੰਦ ਹੋਣਗੀਆਂ, ਫਿਰ 50 ਪ੍ਰੋਜੈਕਟ ਬਿਹਾਈਂਡ ਚੱਲਦੇ ਸੀ, ਉਹਨਾਂ ਕੋਲ ਅੱਜ ਕੰਮ ਕਰਨ ਨੂੰ ਹੈ ਨਹੀਂ ਜਗ੍ਹਾ। ਜੇ
ਚੱਲਦੀਆਂ ਕਿਸ ਬੇਸ 'ਤੇ ਸੀ, ਇਹ ਸਾਰੀਆਂ ਗ੍ਰਾਂਟਾਂ ਆਉਂਦੀਆਂ ਸੀ, ਉਹਦੇ ਨਾਲ ਇੰਪਲੋਇਮੈਂਟ ਮਿਲਦੀ ਸੀ, ਇਕਵਿਪਮੈਂਟ ਸਾਰਾ ਕੁਝ, ਇਕੱਲਾ ਕਿਸਾਨ ਨੂੰ ਪੈਸੇ ਨਹੀਂ ਜਾਂਦੇ ਸੀ, ਇਹ ਤਾਣਾ ਬਣਾ ਬਹੁਤ ਲੰਬਾ ਇਕਨੋਮੀ ਦੇ ਵਿੱਚ ਪੂਰੀ ਤਰ੍ਹਾਂ ਜੁੜਿਆ ਸੀਗਾ। ਸੋ ਉਹਨਾਂ ਨੂੰ ਵੀ ਨੁਕਸਾਨ ਹੋਣਾ ਜੀ, ਜਿਹੜੇ ਡਿਸਟ੍ਰੀਬਿਊਟਰ ਸਮਾਨ ਵੇਚਦੇ ਆ ਉਹ ਵੀ ਇਹਦੇ ਨਾਲ ਜੁੜੇ ਹੋਏ ਸੀ, ਉਹਨਾਂ ਨੂੰ ਵੀ ਨੁਕਸਾਨ ਹੋਣਾ। ਕਿਸਾਨਾਂ ਦਾ ਤਾਂ ਨੁਕਸਾਨ ਹੈਗਾ ਹੀ ਹੈਗਾ ਜੀ। ਤੇ ਸੋ ਇਸ ਤੋਂ ਇਲਾਵਾ CDFA ਦੀ ਕੋਈ ਹੋਰ ਗ੍ਰਾਂਟ ਚੱਲ ਰਹੀ ਆ ਸਵੀਪ ਤੋਂ ਇਲਾਵਾ? ਹੈਲਦੀ ਸੋਇਲ ਵਗੈਰਾ ਜਿਹੜੀ ਸੀਗੀ ਉਹ ਰਾਜੀ ਹੈਲਦੀ ਸੋਇਲ ਦਾ ਵੀ ਸੇਮ ਹੀ ਸਿਚੁਏਸ਼ਨ ਹੈ, ਜਿਹੜੀ ਉਹਨਾਂ ਦੀਆਂ ਬਲੌਕ ਗ੍ਰਾਂਟਸ ਮਿਲੀਆਂ ਉਹ ਵੀ ਮੈਂ ਜ਼ਿਆਦਾ ਤਾਂ ਨਹੀਂ ਸਰਚ ਕੀਤਾ ਤੇ ਬਟ ਦੇਖਿਆ ਉਹ ਵੀ ਸ਼ਾਇਦ ਸੈਂਟਰਲ ਵੈਲੀ 'ਚ ਮੈਨੂੰ ਲੱਗਦਾ ਨਹੀਂ ਕੋਈ ਉਹ ਸਰਵ ਕਰਦੀ ਹੈਗੀ। ਅੱਛਾ, ਤੇ ਜਿਹੜੀ ਉਹ ਇੱਕ ਅਰਬਨ ਗਾਰਡਨ ਵਾਲੀ ਕੁਛ ਇਦਾਂ ਦੀਆਂ ਸੀਗੀਆਂ ਉਹ ਕਿਹਦੇ ਅੰਡਰ ਸੀਗੀਆਂ? ਰਾਜੀ ਜਿਹੜੀ ਅਰਬਨ ਐਗ ਦੀ ਉਹ ਸਾਡੇ ਮਹਿਕਮੇ ਵੱਲੋਂ ਗ੍ਰਾਂਟਾਂ ਸੀਗੀਆਂ, ਉਹ ਹਾਲ ਦੀ ਘੜੀ ਚੱਲ ਰਹੀਆਂ ਇਦਾਂ ਹੀ। ਤੇ ਉਹ ਸਾਰੇ ਬਲਾਕਸ ਦੇ ਵਿੱਚ ਆ ਜਾਂ ਉਹ ਖਾਸ ਕਾਉਂਟੀਜ਼ ਦੇ ਵਿੱਚ ਹੀ ਜਿਹੜੀਆਂ ਉਹ ਇਸ ਟਾਈਮ ਜਿਹੜੀ ਅਰਬਨ ਐਗ ਦੀਆਂ ਉਹ NRCS ਵੱਲੋਂ ਉਹ ਸਾਰੇ ਕਿਤੇ ਹੀ ਆ, ਉਹਦੇ ਓਕੇ ਅਵੇਲੇਬਲ ਆ, ਉਹ CDFA ਨਾਲੋਂ ਸੈਪਰੇਟ ਹੈਗੀ, ਉਹ ਡਿਫਰੈਂਟ ਆ। ਹਾਂਜੀ ਓਕੇ ਠੀਕ ਆ। ਬਟ ਜਿਹੜਾ ਇੱਕ ਕਾਮਨ ਜਿਹਾ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ ਬਜਟ 'ਚ ਕਟੌਤੀ ਜਾਂ ਇਹ ਰੱਬ ਜਾਣਦਾ ਕੀ ਹੋ ਰਿਹਾ ਹੈਗਾ, ਬਟ ਇਹ ਸਾਰਾ ਇੱਕ ਕਾਮਨ ਜਿਹਾ CDFA ਦਾ ਵੀ ਤੇ USDA ਦਾ ਵੀ ਕਿੱਧਰ ਨੂੰ ਪੁਆਇੰਟ ਕਰ ਰਿਹਾ, ਕਿੱਧਰ ਨੂੰ ਜਾ ਰਿਹਾ। ਹਾਂਜੀ, ਇਹ ਸੋ ਕੀ ਖੇਤੀਬਾੜੀ ਦੇ ਲਈ ਆਉਂਦਾ ਇਹ ਸਾਲ ਜਿਹਦੇ ਵਿੱਚ ਗ੍ਰਾਂਟਸ ਨਹੀਂ ਹੋਣਗੀਆਂ? ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਵੈਲੀ ਦੇ ਕਿਸਾਨਾਂ ਤੋਂ ਵੀ ਇਹ ਸੁਣਨ ਨੂੰ ਮਿਲਦੀਆਂ, ਆਪਾਂ ਵਿਚਰਦੇ ਹਾਂ ਉਹਨਾਂ ਦੇ ਨਾਲ ਵੀ ਬਹੁਤ ਬਿਹਾਈਂਡ ਚੱਲ ਰਹੇ ਆ, ਕਈ ਡਿਲਿਕੁਐਂਟ ਹੋਏ ਨੇ ਬਹੁਤ ਸਾਰੇ ਲੋਨਸ ਦੇ ਉੱਤੇ। ਉਹ ਇਹ ਸੋਚ ਰਹੇ ਸੀਗੇ ਵੀ ਚੱਲ ਆਉਣਗੇ ਕਿਸੇ ਚੀਜ਼ ਦੇ ਲਈ ਜਿਨ੍ਹਾਂ ਨੇ ਖਰਚਾ ਕੀਤਾ ਹੈ ਪੱਲਿਓਂ ਵੀ ਉਹ ਪੂਰਾ ਹੋ ਜਾਊਗਾ। ਸੋ ਜੇ ਉਹ ਪੂਰਾ ਨਹੀਂ ਹੋਇਆ ਤਾਂ ਕਾਫੀ ਖਤਰੇ ਦੀ ਘੰਟੀ ਆ। ਰਾਜੀ ਬਿਲਕੁਲ, ਕਿਉਂਕਿ ਮੈਂ ਖੁਦ ਇੱਕ ਕਿਸਾਨੀ ਪਰਿਵਾਰ ਤੋਂ ਬਿਲੋਂਗ ਕਰਦਾ ਤੇ ਮੈਨੂੰ ਇਹ ਜਿਹੜਾ ਕਰੰਟ ਸਿਚੁਏਸ਼ਨ ਚੱਲ ਰਹੀ ਹੈ ਮੈਂ ਬਹੁਤ ਚੰਗੀ ਤਰ੍ਹਾਂ ਵਾਕਫੀਅਤ ਰੱਖਦਾ ਵੀ ਹਾਲ ਦੀ ਘੜੀ ਖੇਤੀ 'ਚ ਕੀ ਚੱਲ ਰਿਹਾ। ਹਾਲਾਤ ਕੋਈ ਜ਼ਿਆਦਾ ਚੰਗੇ ਨਹੀਂ ਗੇ, ਕਿਉਂਕਿ ਜਿਹੜੇ ਕ੍ਰੌਪ ਦੇ ਪ੍ਰਾਈਸਿਸ ਆ, ਖਾਸ ਕਰਕੇ ਪਿਛਲੇ ਸਾਲ ਦਾ ਵੈਦਰ ਐਡਾ ਮਾਰਾ ਗਿਆ, ਕ੍ਰੌਪ ਲਾਸ ਬਹੁਤ ਜ਼ਿਆਦਾ ਹੋਇਆ ਹੈਗਾ। ਤੇ ਇਸੇ ਮਹਿਕਮੇ ਜਾਂ ਇਸ ਪ੍ਰੋਗਰਾਮਾਂ ਤੇ ਸਾਰਿਆਂ ਦੀ ਆਸ ਬੱਝੀ ਹੁੰਦੀ ਆ ਵੀ ਕੁਝ ਮਿਲੂਗਾ ਇਨ ਅ ਸੈਂਸ ਵੀ ਆਪਾਂ ਬ੍ਰੇਕ ਈਵਨ ਹੋ ਜਾਾਂਗੇ, ਰਿਕਵਰੀ ਹੋ ਜਾਊਗਾ। ਨਾਲੇ ਇਦਾਂ ਨਹੀਂ ਵੀ ਕੋਈ ਮਿਲੂਗਾ ਆਪਾਂ ਵੀ ਇਸੇ ਤੇ ਆਸ ਰੱਖਦੇ ਵੀ ਕੋਈ ਬੈਗ ਕਰਦੇ ਆ ਵੀ ਇੱਕ ਹੁੰਦਾ ਵੀ ਕੋਈ ਵੀ ਮਾੜਾ ਟਾਈਮ ਸੀਗਾ ਲੰਘ ਗਿਆ ਵੀ ਸਰਕਾਰ ਕੋਈ ਮਾੜੀ ਮੋਟੀ ਮਦਦ ਫੜੂਗੀ ਤੇ ਬਟ ਉਹ ਟ੍ਰੈਂਡ ਕੁਛ ਲੱਗ ਨਹੀਂ ਰਹੇ ਓਨੈਸਟਲੀ ਵੀ ਇਦਾਂ ਦਾ ਕੁਝ ਦੇਖਣ ਨੂੰ ਮਿਲੂਗਾ। ਬਟ ਫਿਰ ਵੀ ਆਪਾਂ ਆਪਟੀਮਿਸਟਿਕ ਆ, ਦੇਖਦੇ ਅੱਗੇ ਦੇ ਟਾਈਮ ਪਾ ਕੇ ਕੀ ਨਿਕਲ ਕੇ ਆਉਂਦਾ। ਬਟ ਜਿਹੜੇ ਕਿ ਸਰੋਤੇ ਪੋਲੀਟੀਕਲੀ ਇਨਵੋਲਵਡ ਆ ਜਾਂ ਇਨ ਟੱਚ ਰਹਿੰਦੇ ਆਪਦੇ ਲੋਕਲ ਜਾਂ ਸਟੇਟ ਦੇ ਨੁਮਾਇੰਦਿਆਂ ਨਾਲ, ਉਹਨਾਂ ਨੂੰ ਪਲੀਜ਼ ਰਾਬਤਾ ਕਾਇਮ ਕਰੋ ਤੇ ਪੁੱਛੋ ਖਾਸ ਕਰਕੇ ਸਵੀਪ ਤੇ ਹੈਲਥੀ ਸੋਇਲ ਦਾ ਕੀ ਗੱਲ ਭਾਈ ਸਾਨੂੰ ਕਿਉਂ ਨਹੀਂ ਮਿਲਿਆ। ਅਸੀਂ ਤਾਂ ਇਸ਼ੂਜ਼ ਤਾਂ ਜਿਹੜੇ ਉਹ ਸਾਡੇ ਆ, ਨਾ ਕਿ ਸੈਨ ਫਰਾਂਸਿਸਕੋ ਏਰੀਏ ਦੇ, ਨਾ ਕਿ LA ਦੇ, ਜਾਂ ਉੱਥੇ ਠੀਕ ਹੈ ਖੇਤੀ ਹੁੰਦੀ ਹੈ ਬਟ ਆਪਣੇ ਵਾਲੇ ਸਕੇਲ ਦੀ ਖੇਤੀ ਤਾਂ ਨਹੀਂ ਉੱਥੇ ਹੁੰਦੀ। ਜਿੰਨਾ ਏਕੜੇ ਜਿੱਥੇ ਆ ਉਨੀ ਤਾਂ ਨਹੀਂ ਉੱਥੇ। ਬਿਲਕੁਲ। ਸੋ ਪਾਣੀ ਉਧਰ ਨਰਦਰਨ ਕੈਲੀਫੋਰਨੀਆ ਤਾਂ ਆਪਾਂ ਦੇਖਦੇ ਹੀ ਆ ਪਹਿਲਾਂ ਹੀ ਕਾਫੀ ਹੁੰਦਾ ਹੈ, ਅਵੇਲੇਬਿਲਟੀ ਹੈਗੀ ਆ। ਨਰਦਰਨ ਕੈਲੀਫੋਰਨੀਆ ਚ ਮੈਨੂੰ ਲੱਗਦਾ 8 ਦੇ ਵਿੱਚੋਂ ਆਈ ਥਿੰਕ 3 ਜਾਂ 4 ਸਿਰਫ ਇੱਕ ਏਰੀਆ ਨੂੰ ਮਿਲ ਗਿਆ ਜੀ ਉਸ ਲਾਗੇ ਜਾ ਕੇ। ਸੋ ਰੱਬ ਜਾਣਦਾ ਉਹਨਾਂ ਦਾ ਕੋਈ ਪੋਲੀਟੀਕਲ ਕਨੈਕਸ਼ਨ ਸੀ ਜਾਂ ਕੀ ਸੀ, ਆਪਾਂ ਉਸ ਤੇ ਕੁਝ ਕਹਿ ਨਹੀਂ ਸਕਦੇ। ਟਿੱਪਣੀ ਕੋਈ ਨਹੀਂ ਹੈ। ਹਾਂਜੀ, ਬਟ ਨਾਲੇ ਉਂਗਲੀਆਂ ਵੀ ਕਰੀ ਜਾਂਦੇ ਨਾਲੇ ਕਰਦੇ ਹੋਣੀ ਚਾਹੀਦੀ ਨਾ, ਇਹ ਕੀ ਗੱਲ ਹੋਈ ਹੈ? ਆਪਾਂ ਤਾਂ ਰਾਜੀ ਜੋ ਦਿਖਿਆ ਮੈਂ ਤਾਂ ਉਹ ਬੋਲ ਰਿਹਾ ਵੀ ਭਾਈ 8 ਸੀਗੀਆਂ, 8 ਚੋਂ ਆਪਾਂ ਨੂੰ ਕੁਝ ਨਹੀਂ ਮਿਲਿਆ ਤੇ 3-4 ਇੱਕੋ ਥਾਂ ਤੇ 1 2 3 4 ਇੱਕੋ ਥਾਂ ਤੇ ਉਹਨਾਂ ਨੂੰ ਮਿਲ ਗਿਆ ਜੀ ਹੁਣ। ਸੋ ਇਹ ਦੇਖਣ ਵਾਲੀ ਗੱਲ ਆ। ਸੋ ਦੇਖੋ ਭਰਾ ਭਤੀਜਾ ਵਾ ਨਾ, ਆਪਾਂ ਉੱਥੇ ਦੀ ਸਿਆਸਤ 'ਚ ਸੁਣਿਆ ਸੀ ਵੀ ਤੂੰ ਮੇਰੀ ਪਿੱਠ ਖੁਰਕ ਤੇ ਮੈਂ ਤੇਰੀ ਖੁਰਕੂੰਗਾ। ਇਹ ਹਾਲ ਮੈਨੂੰ ਲੱਗਦਾ ਇੱਥੇ ਦੀ ਸਿਆਸਤ ਦੇ ਵਿੱਚ ਵੀ ਕਿਤੇ ਭਾਰੂ ਹੋਈ ਜਾਂਦੇ ਆ। ਸੋ ਐਜ਼ ਏ ਵੋਟਰ ਤੇ ਐਜ਼ ਏ ਤੁਸੀਂ ਇੱਥੇ ਜਿਹੜਾ ਰਹਿ ਰਹੇ ਆ ਨਾਗਰਿਕ ਦੇ ਤੌਰ ਦੇ ਉੱਤੇ, ਤੁਹਾਨੂੰ ਇਸ ਚੀਜ਼ ਦੇ ਪ੍ਰਤੀ ਬੜੀ ਸੁਹਿਰਦਤਾ ਦੇ ਨਾਲ ਤੇ ਜਿੱਦਾਂ ਦਇਆ ਦੀਪਕ ਸਿੰਘ ਹੁਣਾਂ ਨੇ ਦੱਸਿਆ ਵੀ ਭਾਈ ਇੰਪੋਰਟੈਂਟ ਆ ਵੀ ਜਿਹੜੇ ਤੁਹਾਡੇ ਲੋਕਲ ਰਿਪਰੈਜ਼ੈਂਟੇਟਿਵਸ ਆ ਉਹਨਾਂ ਨੂੰ ਆਪਣੀਆਂ ਜਿਹੜੀਆਂ ਇਹ ਪ੍ਰੋਬਲਮਸ ਆ ਉਹਦੇ ਬਾਰੇ ਜਾਣੂ ਕਰਾਓ ਤਾਂ ਜੋ ਤੁਹਾਡੇ ਇਸ਼ੂਜ਼ ਨੂੰ ਚੱਕ ਸਕਣ। ਬਹੁਤ ਸਾਰੇ ਰਿਪਰੈਜ਼ੈਂਟੇਟਿਵ ਇਦਾਂ ਦੇ ਆ ਜਿਹੜੇ ਇਸ਼ੂ ਚੱਕ ਸਕਦੇ ਆ, ਉਸ ਲੈਵਲ ਦੇ ਉੱਤੇ ਹੈਗੇ ਨੇ, ਤਾਂ ਜੋ ਜਿਹੜਾ ਇਹਨਾਂ ਚੀਜ਼ਾਂ ਬਾਰੇ ਜਿਹੜਾ ਉਹ ਪਤਾ ਲੱਗ ਸਕੇ। ਕਿਉਂਕਿ ਰਾਜੀ ਜਿਹੜੇ ਨੈਸ਼ਨਲ ਇਸ਼ੂਜ਼ ਆ ਜਿੱਦਾਂ ਕਿ USDA ਦੇ ਸਾਡੇ, ਉਹ ਥੋੜੇ ਜਿਹੇ ਡਿਫਿਕਲਟ ਆ ਕਿਉਂਕਿ ਉਹ ਉਹਨਾਂ ਨੇ ਸਾਰਾ ਅਮਰੀਕਾ ਜਿਹੜਾ ਹੋਲ ਦੇਖ ਕੇ ਫਿਰ ਉਸ ਹਿਸਾਬ ਨਾਲ ਡਿਸੀਜਨ ਲੈਣੇ ਆ। ਬਟ ਜਿੱਦਾਂ CDF ਜਾਂ ਸਵੀਪ ਹੋ ਗਿਆ ਤਾਂ ਆਪਾਂ ਚੱਕ ਸਕਦੇ ਆ ਕਿਉਂਕਿ ਆਪਾਂ ਛੋਟੀ ਜਿਹੀ ਕੈਲੀਫੋਰਨੀਆ, ਸਾਰੇ ਆਪਣੇ ਲੋਕਲ ਆਪਾਂ, ਕਿਉਂਕਿ ਇਹ ਤਾਂ ਸਿਰਫ ਤੇ ਸਿਰਫ ਆਪਣੇ ਲਈ ਹੈ ਨਾ ਕਿ ਹੋਰ ਥਰੂ ਆਊਟ ਦਾ ਯੂਨਾਈਟਿਡ ਸਟੇਟ। ਇਹਦੇ ਤੇ ਆਪਣਾ ਥੋੜਾ ਜਿਹਾ ਜ਼ਿਆਦਾ ਕੰਟਰੋਲ ਹੋਣਾ ਚਾਹੀਦਾ। ਸੋ
ਇਹ ਸੋ ਲੇਟੈਸਟ ਗ੍ਰਾਂਟਸ ਦੇ ਵਿੱਚ ਇਹ ਜਿਹੜਾ ਕੁਝ ਚੱਲ ਰਿਹਾ। ਇਸ ਤੋਂ ਇਲਾਵਾ ਵੀ ਹੋਰ ਕੁਝ ਗ੍ਰਾਂਟਸ ਨੂੰ ਲੈ ਕੇ ਤੁਸੀਂ ਕੁਝ ਦੱਸਣਾ ਚਾਹੁੰਦੇ ਆ? ਕੋਈ ਆ ਵੀ ਰਹੀ ਹੈ ਕਿ ਸਿਰਫ ਜਾ ਹੀ ਰਹੀ ਹੈ? ਸੋ ਹਾਲ ਦੀ ਘੜੀ ਜਿਹੜੀ ਆ ਰਹੀ ਆ ਉਹ ਹੈ ERP, ਉਹ ਹਾਲ ਦੀ ਘੜੀ ਚੱਲ ਰਹੀ ਆ, ਸੋ ਉਹਦਾ ਫਾਇਦਾ ਲਿਆ ਜਾਵੇ। ਉਸ ਤੋਂ ਇਲਾਵਾ ਜਿਹੜਾ ਸਾਰਾ ਕੁਝ ਪੌਜ਼ ਤੇ ਕਹਿ ਲਓ ਜਾਂ ਪੈਂਡਿੰਗ ਆ, ਜੇ ਆਹ ਸਾਲ ਨਹੀਂ ਹੁੰਦਾ ਤਾਂ ਅਗਲੇ ਸਾਲ ਹੋਪਫੁਲੀ ਬੈਟਰ ਹੋਊਗਾ। ਤੇ ਕੁਝ ਹੱਦ ਤੱਕ ਚਾਂਸ ਇਹ ਵੀ ਆ ਵੀ ਸ਼ਾਇਦ ਆਹ ਸਾਲ ਕੋਈ ਸਬੱਬ ਬਣੇ ਤਾਂ ਪੈਸੇ ਆ ਵੀ ਜਾਂਦੇ ਆ ਜੀ, ਕੋਈ ਪਰ ਅਪਲਾਈ ਜ਼ਰੂਰ ਕਰੋ, ਅਪਲਾਈ ਰਹੋ। ਮੇਨ ਜਿਹੜਾ ਮੇਰਾ ਪੁਆਇੰਟ ਹੈ ਜੀ, ਆਪਦੇ ਮਹਿਕਮੇ ਨਾਲ ਇਨ ਟੱਚ ਜ਼ਰੂਰ ਰਹੋ। ਇੱਕ FSA ਦੇ ਨਾਲ ਰਹਿਣਾ ਤੁਸੀਂ, NRCS ਨਾਲ ਰਹਿਣਾ, ਠੀਕ ਹੈ, ਤੇ ਗਾ CDFA ਨਾਲ ਰਹਿਣਾ, ਨਾਲ CDFA ਦੇ ਨਾਲ ਜਿਹੜਾ ਰਹਿਣਾ। ਸੋ ਸਾਰਿਆਂ ਦੇ ਨਾਲ। ਕੀ ਤੁਹਾਡਾ ਤਾਂ ਜਿਹੜਾ ਫੈਡਰਲ ਵਾਲਾ ਆ, ਇਹ ਜਿਹੜਾ FSA ਆ ਇਹ ਵੀ ਫੈਡਰਲ ਆ, ਤੇ CDFA ਹੀ ਇਕੱਲਾ ਜਿਹੜਾ ਇਹ ਲੋਕਲ, ਇਹਨਾਂ ਦੇ ਆਫਿਸ ਵੱਖਰਾ ਹੁੰਦਾ ਤੁਹਾਡੇ ਨਾਲੋਂ? CDFA ਦਾ ਰਾਜ ਜੀ ਮੈਨੂੰ ਪਤਾ ਨਹੀਂ ਕੀ ਉਹਨਾਂ ਦਾ ਆਫਿਸ ਦਾ ਜਾਂ ਕੀ ਢਾਂਚਾ ਹੈਗਾ, ਬਟ ਮੋਸਟਲੀ ਜਿਹੜੇ ਉਹਨਾਂ ਦੇ ਪ੍ਰੋਗਰਾਮ ਹੈ ਵੇਖੇ ਉਹ ਆਨਲਾਈਨ ਵੇਖੇ ਆ। ਇਸ ਤੋਂ ਇਲਾਵਾ ਜਿਹੜੇ ਇਹ ਮਹਿਕਮੇ ਆ, ਬਟ ਜਿਹੜੇ ਸਾਡਾ ਮਹਿਕਮਾ ਜਿਹੜਾ ਸੁਣਦਾ ਉਹ ਸੁਣਦਾ ਜੀ RCDs ਦੀ। RCDs ਹੁੰਦੇ ਹੈਗੇ ਰਿਸੋਰਸ ਕੰਜ਼ਰਵੇਸ਼ਨ ਡਿਸਟ੍ਰਿਕਟ। ਉਹ ਇੱਕ ਮਹਿਕਮਾ ਟਾਈਪ ਕਹਿ ਲਓ ਉਹਦਾ, ਤੇ ਉਹ ਮਤਲਬ ਇੱਕ ਏਰੀਆ ਨੂੰ ਕਵਰ ਕਰਦਾ ਗਾ। ਸਾਡੇ ਏਰੀਏ ਦੇ ਵਿੱਚ ਹੈਗਾ ਸਿਰਾ RCD। ਤੇ ਇਸ ਤੋਂ ਇਲਾਵਾ ਰੇਕ ਏਰੀਏ ਦੇ ਵਿੱਚ RCDs ਹੈਗੀਆਂ। ਠੀਕ ਹੈ, ਬਟ ਦੇਖਣ 'ਚ ਇਹ ਹੈ ਵੀ ਜਿਹੜੇ ਆਪਣਾ ਭਾਈਚਾਰਾ ਹੈ ਇਹਨਾਂ ਦੇ ਵਿੱਚ ਬਿਲਕੁਲ ਵੀ ਇਨਵੋਲਵਡ ਹੈ ਨਹੀਂਗਾ RCDs ਦੇ ਵਿੱਚ। ਬਿਲਕੁਲ ਜੀ। ਸੋ RCD ਇਨਵੋਲਵਮੈਂਟ ਕਿੱਦਾਂ ਕਰ ਸਕਦੇ ਆ? ਇਨਵੋਲਵਮੈਂਟ ਜੀ, ਜਿੱਦਾਂ ਜਿਹੜੇ ਨਵੇਂ ਪ੍ਰੋਗਰਾਮ ਬਣਨੇ ਹੁੰਦੇ ਆ ਜਾਂ ਕੁਝ ਵੀ ਹੋਣਾ ਹੁੰਦਾ, ਉਹਦੇ ਵਿੱਚ RCDs ਦਾ ਬਹੁਤ ਵੱਡਾ ਰੋਲ ਹੁੰਦਾ। ਪਾਲਿਸੀ ਉੱਥੇ ਬਣਦੀ, ਪਾਲਿਸੀ ਉਹਨਾਂ ਨੇ ਡਿਮਾਂਡ ਹੈ ਜਾਂ ਕੁਝ ਵੀ ਆ, ਇਹਨਾਂ ਨੇ ਅੱਗੇ ਤੱਕ ਨਹੀਂ ਹੁੰਦੀ ਹੈ ਸਾਰਾ ਕੁਝ, ਮਤਲਬ ਇਹ ਗਰਾਊਂਡ ਤੇ ਕੰਮ ਕਰਦੇ ਆਗੇ। ਤੇ ਲੋਕ ਕਿੱਥੋਂ ਜਾਣਕਾਰੀ ਇਹਨਾਂ ਬਾਰੇ ਪਤਾ ਕਰ ਸਕਦੇ ਆ? ਕੋਈ ਵੈਬਸਾਈਟ ਹੁੰਦੀ ਆ, ਕੋਈ ਇਹਨਾਂ ਦੀਆਂ ਮੀਟਿੰਗਸ ਹੁੰਦੀਆਂ, ਕਿੱਥੇ ਜਾਣਾ ਰਾਜੀ? ਸੋ ਬੇਸਿਕਲੀ ਸਰਚ ਕਰਕੇ ਪਤਾ ਕਰ ਲੈਣਾ ਵੀ ਤੁਸੀਂ ਕਿਹੜੀ RCDs 'ਚ ਬਿਲੋਂਗ ਕਰਦੇ। ਇਹਨਾਂ ਦੀਆਂ ਮੰਥਲੀ ਮੀਟਿੰਗਸ ਹੁੰਦੀਆਂ, ਜ਼ੂਮ ਤੇ ਵੀ ਹੁੰਦੀਆਂ, ਇਨ ਪਰਸਨ ਵੀ ਹੁੰਦੀਆਂ। ਮੈਂ ਕਈਆਂ ਦੀ ਅਟੈਂਡ ਕੀਤੀਆਂ, ਬਟ ਮੈਨੂੰ ਆਪਣੇ ਬੰਦੇ ਬਹੁਤ ਘੱਟ ਬਿਲਕੁਲ ਲਗਭਗ ਜ਼ੀਰੋ ਵਾਂਗੂ ਹੀ ਕਹਿ ਸਕਦੇ। ਮੈਂ ਚਲੋ ਮਹਿਕਮੇ ਵੱਲੋਂ ਸੀ ਜਾਂ ਕੁਝ ਕੁ ਹੋਰ, ਜਿੱਦਾਂ ਹੁਣ ਆਪਣੇ ਅਰਸ਼ਦੀਪ ਸਿੰਘ ਹੁਣੀ ਜਾਂ ਜਸਬੀਰ ਭਾਜੀ ਹੁਣੀ ਐਕਟਿਵਲੀ ਜਾਂਦੇ ਰਹਿੰਦੇ ਆ। ਬਟ ਇਸ ਤੋਂ ਇਲਾਵਾ ਕੱਲੇ ਕਿਸਾਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਵੀ ਭਾਈ ਤੁਸੀਂ ਆਪਦੀ RCDs ਦੇ ਵਿੱਚ ਹਿੱਸਾ ਲਓ। ਜਿਹੜਾ ਉਹਨਾਂ ਦਾ ਇਲੈਕਸ਼ਨ ਦਾ ਪ੍ਰੋਸੈਸ ਆ ਜਾਂ ਉਹਨਾਂ ਦੇ ਮੈਂਬਰ ਤੋਂ ਇਲਾਵਾ ਜਿਹੜਾ 1 ਸਟੈਪ ਅਪ ਅੱਗੇ ਜਾਓ, ਤਾਂ ਕਿ ਆਪਾਂ ਜਿਹੜੀਆਂ ਪਾਲਿਸੀਜ਼ ਆਉਣੀਆਂ, ਨਵੇਂ ਪ੍ਰੋਗਰਾਮਸ ਆਉਣੀਆਂ, ਉਹਦੀ ਰੂਪਰੇਖਾ ਆਪਾਂ ਤੈਅ ਕਰੀਏ, ਨਾ ਕਿ ਉਹ ਤੈਅ ਕਰਕੇ ਆਪਣੇ ਤੇ ਰੱਖਣ ਥੋਪੜ। ਬਿਲਕੁਲ ਜੀ, ਸੋ ਇਹ ਇੱਕ ਲੰਬੀ ਸੋਚ ਆ ਜੀ, ਇਹ ਓਵਰਨਾਈਟ ਨਹੀਂ ਹੋਣਾ, ਲੌਂਗ ਟਰਮ ਆ। ਮੈਂ ਹਰੇਕ ਜਿਹੜਾ ਸਰੋਤਾ ਜਿਹੜਾ ਕਿਸਾਨੀ ਨਾਲ ਇੱਥੇ ਜੁੜਿਆ, ਭਾਵੇਂ ਛੋਟੀ ਵੱਡੀ ਜਾਂ ਨਹੀਂ ਵੀ ਜੁੜਿਆ, ਬਟ ਜਿਹੜੇ ਤੁਸੀਂ ਏਰੀਆ 'ਚ ਤੁਸੀਂ ਬਿਲੋਂਗ ਕਰਦੇ ਆ, ਪਲੀਜ਼ ਰਿਸਰਚ ਕਰੋ ਵੀ ਤੁਸੀਂ ਕਿਹੜੇ RCDs ਤੁਹਾਡੇ ਏਰੀਆ ਨੂੰ ਕਵਰ ਕਰਦੇ ਆ। ਉਹਨਾਂ ਦੀ ਮੇਲਿੰਗ ਲਿਸਟ 'ਚ ਆਓ, ਉਹਨਾਂ ਦੀ ਈਮੇਲ ਲਿਸਟ 'ਚ ਆਓ, ਉਹਨਾਂ ਦੀਆਂ ਮੀਟਿੰਗਸ ਰੈਗੂਲਰਲੀ ਅਟੈਂਡ ਕਰੋ ਜੀ। ਨਹੀਂ, ਬਿਲਕੁਲ। ਸੋ ਇਹ ਗ੍ਰਾਂਟਸ ਦੇ ਬਾਰੇ ਸੀਗੇ ਪ੍ਰੋਗਰਾਮ ਦੇ ਇਸ ਪਹਿਲੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕੀਤੀ ਆ। ਹੁਣ ਗੇਅਰ ਬਦਲਦੇ ਆ, ਥੋੜ੍ਹਾ ਜਿਹਾ ਵੱਖਰੀਆਂ ਗੱਲਾਂ ਬਾਤਾਂ ਇਸ ਦੇ ਵਿੱਚ ਕਰਦੇ ਆ। ਕੀ ਲੇਟੈਸਟ ਖੇਤੀਬਾੜੀ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ, ਕਿਉਂਕਿ ਚਲੋ ਮਹਿਕਮੇ ਵੱਲੋਂ ਤਾਂ ਇਹਨਾਂ ਨੇ ਗ੍ਰਾਂਟਸ ਦੇ ਬਾਰੇ ਜਾਣਕਾਰੀ ਦਿੱਤੀ ਐਜ਼ ਏ ਕਿਸਾਨ। ਹੁਣ ਆਪਾਂ ਇਹਨਾਂ ਤੋਂ ਪੁੱਛਦੇ ਹਾਂ, ਬਦਾਮਾਂ ਨੂੰ ਲੈ ਕੇ ਕੀ ਲੇਟੈਸਟ ਆ ਇਸ ਟਾਈਮ? ਮੈਨੂੰ ਲੱਗਦਾ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਦੇਖ ਰਹੇ ਆ, ਜਿਹੜਾ ਵਰਮ ਆ, ਉਹ ਬਹੁਤ ਆ, ਜਿਹੜੇ ਅਜੇ ਵੀ ਲੱਗੇ ਰਹਿ ਗਏ ਆ। ਮਮੀ ਸ਼ੇਕ ਟਾਈਮ ਆ ਉਹ। ਸੋ ਕੀ ਲੇਟੈਸਟ ਕੀ ਚੱਲ ਰਿਹਾ ਬਦਾਮਾਂ ਨੂੰ? ਸੋ ਰਾਜ ਜੀ, ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਹਾਲ ਦੀ ਘੜੀ ਖੇਤਾਂ ਦੇ ਵਿੱਚ ਚੱਲ ਕੀ ਰਿਹਾ, ਤੇ ਬਟ ਦੋ ਚੀਜ਼ਾਂ ਚੱਲ ਰਹੀਆਂ ਰਾਜ ਜੀ। ਕਈ ਤਾਂ ਕਰ ਰਹੇ ਆ, ਕਈ ਫਾਈਨੈਂਸ਼ੀਅਲ ਕੰਸਟ੍ਰੇਂਟ ਕਰਕੇ ਕਰ ਵੀ ਨਹੀਂ ਪਾ ਰਹੇ, ਬਟ ਜੋ ਹੱਥ ਵੱਜੇ ਹੋਏ ਆ ਜੀ ਓਬਵੀਅਸਲੀ, ਕਿਉਂਕਿ ਜੋ ਕ੍ਰੌਪ ਦਾ ਕਰੰਟ ਸਿਚੁਏਸ਼ਨ ਆ ਗਈ, ਪ੍ਰਾਈਸ ਦੇ ਨਾਲ ਉਹ ਸੈਂਸ ਨਹੀਂ ਬਣਦੀ ਕਿੱਦਾਂ ਕਰਨ। ਬਟ ਜੇ ਆਪਾਂ ਨਹੀਂ ਕਰਦੇ, ਆਪਾਂ ਨੂੰ ਪਤਾ ਵੀ ਅਗਲੇ ਸਾਲ ਨੂੰ ਵਾਰਮ ਦਾ ਡੈਮੇਜ ਹੋਰ ਵੱਧ ਜਾਣਾ ਜੇ ਉਹਨੂੰ ਡਿਸਟਰੋਏ ਨਹੀਂ ਕਰਦੇ। ਸੋ ਹਾਲ ਦੀ ਘੜੀ ਕੀ ਚੱਲ ਰਿਹਾ ਜੀ? ਪ੍ਰੂਨਿੰਗ ਹੋ ਚੁੱਕੀ ਆ, ਜਿਨ੍ਹਾਂ ਦੀ ਨਹੀਂ ਹੋਈ ਉਹਨਾਂ ਦੀ ਸ਼ਰੈਡਿੰਗ ਚੱਲ ਰਹੀ ਹੈਗੀ, ਤੇ ਮੰਮੀ ਸ਼ੇਕ ਕਰਕੇ ਉਹਨਾਂ ਨੂੰ ਸਵੀਪ ਕਰਕੇ, ਤੇ ਉਦੋਂ ਬਾਅਦ 'ਚੋਂ ਉਹਨਾਂ ਨੂੰ ਵਿੰਟਰ ਸੈਨੀਟਾਈਜੇਸ਼ਨ ਕਹਿੰਦੇ ਆ, ਉਹ ਚੱਲ ਰਿਹਾ। ਜਿਹੜੇ ਕਿ ਸਰੋਤਿਆਂ ਦੇ ਕੋਲੇ ਥੋੜ੍ਹੀ ਜਿਹੀ ਉਹ ਆਪਾਂ ਕਹਿੰਦੇ ਆ ਜੇਬ ਖਰਚ ਜੋ ਕਿ ਹੈਗੀ ਆ, ਜੇਬ ਇਜਾਜ਼ਤ ਦਿੰਦੀ ਆ, ਉਹ ਕਰ ਰਹੇ ਆ ਜੀ ਉਹਨਾਂ ਨੂੰ। ਸੋ ਜਦੋਂ ਵਿੰਟਰ ਸੈਨੀਟੇਸ਼ਨ ਹੁੰਦਾ, ਉਹ ਇੱਕ ਮੋਰ ਟਾਈਪ ਦਾ ਹੀ ਹੁੰਦਾ ਗਾ ਸ਼ਰੈਡਰ, ਬਟ ਉਹ ਥੋੜ੍ਹਾ ਜਿਹਾ ਜ਼ਿਆਦਾ ਫਾਈਨ, ਉਹ ਜਿਹੜੇ ਜਿੰਨੇ ਵਿੱਚ ਵਾਰਮ ਹੁੰਦੀ ਪਲੱਸ ਗਿਰੀ ਜਾਂ ਉਹਦੇ ਸ਼ੈਲ, ਉਹਨੂੰ ਮਿੱਟੀ ਨੂੰ ਵੀ ਬਣਾ ਦਿੰਦਾ ਐਡੀ ਫਾਈਨ ਪੀਸ ਦਾ ਉਹ।
ਸੋ ਪਹਿਲੇ ਪਾਸ ਚ ਉਹ ਕਰਦੇ ਆ ਜੀ, ਉਦੋਂ ਬਾਅਦ ਚੋਂ ਡਿਪੈਂਡ ਕਰਦਾ ਤੁਹਾਡਾ, ਪਹਿਲਾਂ ਸ਼ੇਕ ਕਰਨਾ, ਫਿਰ ਇਹ ਕਰਨਾ, ਫਿਰ ਸਵੀਪ ਕਰਦੇ ਆ ਜੀ, ਫਿਰ ਸਵੀਪ ਕਰਨਾ, ਫਿਰ ਉਸ ਤੋਂ ਬਾਅਦ ਫਿਰ ਸੈਨੀਟਾਈਜ਼ ਉਹਨੂੰ ਡਿਸਟਰੋਏ ਕਰਨਾ, ਮੰਮੀ ਨੂੰ ਡਿਸਟਰੋਏ ਕਰਨਾ। ਜ਼ਮੀਨ 'ਚ ਦੱਬ ਦਿੰਦੇ ਆ ਜਾਂ ਉੱਤੇ ਫਿਰ ਪਾਊਡਰ ਹੀ ਬਣ ਜਾਂਦਾ ਜੀ, ਉੱਤੇ ਹੀ ਪਿਆ ਰਹਿੰਦਾ ਉੱਤੇ, ਠੀਕ ਆ। ਬਟ ਬੇਸਿਕਲੀ ਉਹ ਸਾਰਾ ਗਿਰੀ ਡਿਸਟਰੋਏ ਹੋ ਜਾਂਦੀ ਆ। ਇਹ ਆਪਾਂ ਓਵਰਆਲ ਕਿੰਨਾ ਖਰਚਾ ਦੇਖਦੇ ਆ ਇਹ, ਮਤਲਬ ਵਾਰਮ ਡੈਮੇਜ ਨੂੰ ਘਟਾਉਣ ਦੇ ਲਈ ਇਹ 3 ਚੀਜ਼ਾਂ ਜਿਹਨਾਂ ਤੁਸੀਂ ਗਣਾਈਆਂ, ਇਹ ਪਰ ਏਕੜ ਬੰਦੇ ਨੂੰ ਕਿੰਨਾ ਖਰਚਾ ਨਜ਼ਰ ਆ ਰਿਹਾ ਇਹਦਾ? ਜੀ ਇਹਦਾ ਜਿਹੜਾ ਰੇਟ ਚੱਲਦਾ ਜੀ, ਆਈ ਥਿੰਕ ਜਿਹੜਾ ਮੰਮੀ ਸ਼ੇਕਿੰਗ ਦਾ ਡਿਪੈਂਡ ਕਰਦਾ ਕਿਤੇ ਤੁਸੀਂ ਕਰਾਉਣਾ, ਆਈ ਥਿੰਕ $100 ਏਕੜ ਦਾ ਚੱਲਦਾ ਕੋਈ, ਤੇ ਸਵੀਪਿੰਗ ਦਾ ਕੀ ਮੈਨੂੰ ਲੱਗਦਾ $100 ਹੀ ਹੋਊਗਾ ਜੀ, ਕਿਉਂਕਿ ਮੈਂ ਇੱਕ ਡਿਪੈਂਡ ਕਰਦਾ ਜਿਨ੍ਹਾਂ ਕੋਲੇ ਆਪਦੀ ਇਕਵਿਪਮੈਂਟ ਉਹਨਾਂ ਨੂੰ ਤਾਂ ਕੁਝ ਵੀ ਕਾਸਟ ਨਹੀਂ ਆਉਂਦਾ, ਕਿਉਂਕਿ ਮਸ਼ੀਨਾਂ ਸਿਆਲਾਂ ਦੀਆਂ ਖੜੀਆਂ ਉਹ ਤੇਲ ਪਾਣੀ ਚਲਾ ਲੈ ਕੇ ਕਰ ਲੈਂਦੇ ਆ। ਬਟ ਜੇ ਤੁਸੀਂ ਹਾਇਰ ਕਰਦੇ ਆ ਤੇ ਉਦੋਂ ਬਾਅਦ ਚੋਂ ਸੈਨੀਟੇਸ਼ਨ ਜਿਹੜਾ ਉਹਦਾ $30 ਉਹਦੇ ਆਲਮੋਸਟ $200-250 ਤੱਕ ਜਿਹੜਾ ਖਰਚਾ ਇਹਦਾ ਹੈਗਾ। ਚਲੋ ਚਾਹੇ ਮਸ਼ੀਨਾਂ ਆਪਣੀਆਂ, ਚਲੋ ਫਿਰ ਵੀ ਆਵਰਸ ਪੈਂਦੇ ਉਹਦੇ ਤੇ, ਉਹ ਸਾਰਾ ਕੁਛ ਆ, ਉਹ ਸਾਰੀਆਂ ਚੀਜ਼ਾਂ ਤਾਂ ਫਿਰ ਵੀ ਜਿਹੜੀਆਂ ਉਹ ਹੈਗੀਆਂ। ਪਰ ਇਹ ਇੰਪੋਰਟੈਂਟ ਆ ਕਿ ਸਪਰੇਅ ਦਾ ਟਾਈਮ ਵੀ ਆ? ਨਹੀਂ ਰਾਜੀ, ਸਪਰੇਅ ਦਾ ਟਾਈਮ ਆ ਰਿਹਾ ਹੈਗਾ 2 ਵੀਕਾਂ ਤੱਕ। ਠੀਕ ਆ। ਹੁਣ ਜਿਹੜੀ ਸਪਰੇਅ ਚੱਲ ਰਹੀ ਆ ਜਾਂ ਕਈ ਕਰ ਰਹੇ ਆ ਜਾਂ ਕਰਨਗੇ, ਉਹ ਵੀਡਸ ਮੈਨੇਜਮੈਂਟ ਦੀ ਹੈਗੀ, ਹਰਬੀਸਾਈਡ ਤੇ ਪਲੱਸ ਪ੍ਰੀ ਇਮਰਜੈਂਟ ਦਾ ਟਾਈਮ ਚੱਲ ਰਿਹਾ ਜੀ। ਪ੍ਰੀ ਇਮਰਜੈਂਟ ਇਦਾਂ ਹੁੰਦਾ ਵੀ ਜਿਹੜਾ ਪਹਿਲਾਂ ਹੁਣ ਹੋ ਜੂ ਸਪਰੇਅ ਤੇ ਉਹਨੇ ਸੀਡ ਨੂੰ ਉਗਰ ਨਹੀਂ ਦੇਣਾ। ਅੱਛਾ, ਜਿਹੜਾ ਵਿੱਚ ਕਿਉਂਕਿ ਹੁਣ ਪਾਣੀ ਤਾਂ ਪੈਣਾ, ਮੀਂਹ ਤਾਂ ਪੈਣੇ ਆ, ਫਿਰ ਉੱਗਣੇ ਆ ਬਾਅਦ ਦੇ ਵਿੱਚ ਜਦੋਂ ਧੁੱਪ ਲੱਗਦੀ ਆ। ਸੋ ਜਿਹੜਾ ਪ੍ਰੀ ਇਮਰਜੈਂਟ ਹੁੰਦਾ ਇਹ ਪਾਣੀ ਨਾਲ ਐਕਟੀਵੇਟ ਹੁੰਦਾ ਸੋ ਆਲਰੇਡੀ ਸੋਇਲ ਦੀ ਜਿਹੜੀ ਕੰਡੀਸ਼ਨ ਉਹ ਸੋਹਣੀ ਆ, ਸੋ ਉਸ ਤੇ ਬੇਸ ਤੇ ਹੁਣ ਕਈ ਕਰ ਰਿਹਾ, ਕਈ 2 ਹਫ਼ਤੇ ਤੱਕ ਕਰਨਗੇ। ਤੇ ਠੀਕ ਆ। ਤੇ ਅਜੇ ਇਕਵਿਪਮੈਂਟ ਜਾ ਰਿਹਾ, ਜ਼ਿਆਦਾ ਮੀਂਹ ਤਾਂ ਨਹੀਂ, ਕੋਈ ਇਦਾਂ ਦੀ ਪ੍ਰੋਬਲਮ ਤਾਂ ਨਹੀਂ ਹੈਗੀ ਆਪਣੇ ਏਰੀਆ 'ਚ? ਕੋਈ ਜ਼ਿਆਦਾ ਪ੍ਰੋਬਲਮ ਨਹੀਂ ਜੀ, ਜਿੱਦਾਂ ਖੁੱਬਨ ਦੀ ਜਾਂ ਕੋਈ। ਸੋ ਨਾਦਰਨ ਕੈਲੀਫੋਰਨੀਆ 'ਚ ਕਈ ਥਾਵਾਂ ਤੇ ਮੀਂਹ ਜ਼ਿਆਦੇ ਆ। ਹਾਂਜੀ, ਉੱਥੇ ਪ੍ਰੋਬਲਮ ਹੋ ਸਕਦੀ ਆ। ਸੋ ਉੱਥੇ ਪ੍ਰੋਬਲਮ ਹੋ ਸਕਦੀ ਆ, ਪਲੱਸ ਅਗਲੇ ਵੀਕ ਦੇ ਵਿੱਚ ਫਿਰ ਮੀਂਹ ਦਿਖਾ ਰਹੇ ਆ। ਸੋ ਕਈ ਜਿਨ੍ਹਾਂ ਦੇ ਕੋਲੇ ਟਾਈਮ ਹੈਗਾ ਸੋ ਕੋਸ਼ਿਸ਼ ਕਰ ਰਹੇ ਆ ਵੀ ਸਰੋਤੇ ਵੀ ਪਹਿਲਾਂ ਮੀਂਹ ਦੇ ਆਪਾਂ ਸਾਰਾ ਇਹਨੂੰ ਤਾਣਾ ਬਾਣਾ ਨਿਬੇੜ ਲਈਏ। ਇਹ ਹਾਲ ਦੀ ਘੜੀ ਚੱਲ ਰਿਹਾ ਜੀ। ਜਿਨ੍ਹਾਂ ਨੇ ਪਹਿਲੀ ਸਪਰੇਅ ਕਰਨੀ ਆ ਬਦਾਮਾਂ ਦੀ ਉਹ ਫੁੱਲਾਂ ਤੋਂ ਪਹਿਲਾਂ, ਉਹਦਾ ਟਾਈਮ ਆ ਜੀ ਲਾਸਟ ਮਹੀਨੇ ਦੇ ਲਾਸਟ ਤੱਕ ਆ ਰਿਹਾ ਗਾ। ਠੀਕ ਹੈ। ਉਹਦੇ ਵਿੱਚ ਦੇਖੋ ਮੈਂ ਕੁਝ ਅਫੀਸ਼ੀਅਲੀ ਤਾਂ ਰეკਮੈਂਡ ਨਹੀਂ ਕਰ ਸਕਦਾ, ਬਟ ਸੈਨੀਟੇਸ਼ਨ ਸਪਰੇਅ ਟਾਈਪ ਉਹਨੂੰ ਕਹਿੰਦੇ ਆ, ਚ ਕਾਫੀ ਬਿਮਾਰੀਆਂ ਤੋਂ ਇਹ ਟਰੀ ਦੇ ਉੱਤੇ ਹੋਣੀ ਆ ਜੀ। ਸਲਫਰ ਵਾਲੀ ਹੁੰਦੀ ਹੈ? ਇਹ ਸਲਫਰ ਵੀ ਹੁੰਦੀ ਹੈ, ਇਹਦੇ ਚ ਇੱਕ ਤੇਲ ਹੁੰਦਾ ਜੀ, ਤੇ ਹੋਰ 1-2 ਚੀਜ਼ਾਂ ਹੋਰ ਵਿੱਚ ਪਾ ਕੇ ਕਰਦੇ ਆ। ਇਹਦੀ ਵੀ ਕਾਸਟ ਆਲਮੋਸਟ $35 ਪਰ ਏਕੜ ਆਉਂਦੀ ਹੈਗੀ। ਪਹਿਲਾਂ ਸਰੋਤੇ ਕਾਫੀ ਜ਼ਿਆਦਾ ਕਰਦੇ ਸੀ, ਬਟ ਪਿਛਲੇ 2 ਸਾਲਾਂ 'ਚ ਇਹਦਾ ਟ੍ਰੈਂਡ ਘੱਟ ਦੇਖਣ ਨੂੰ ਮਿਲਿਆ। ਤੇ ਪਰ ਹੁਣ ਜਿੱਦਾਂ ਮੋਇਸਚਰ ਲੈਵਲਸ ਵੱਧਦਾ, ਵਾਰਮ ਤਾਂ ਬਹੁਤ ਸੋਹਣਾ ਪਨਪਨਿਆ ਹੋਣਾ ਆ। ਬਿਲਕੁਲ ਜੀ। ਜਿਹੜਾ ਵਾਰਮ ਦਾ ਜਿਹੜਾ ਇਹਨੇ 3 ਆਈ ਥਿੰਕ 2 ਜਾਂ 3 ਫਲਾਈਟਸ ਹੁੰਦੀਆਂ, ਇਹਦਾ ਮੈਨੂੰ ਜ਼ਿਆਦਾ ਨੌਲੇਜ ਨਹੀਂ ਹੈਗੀ, ਬਟ ਮੈਨੂੰ ਇੰਨਾ ਪਤਾ ਵੀ ਇਹਨੂੰ ਤਰੀਕਾ ਇਹਦਾ ਆਹੀ ਹੈ ਜੀ। ਪਹਿਲਾਂ ਇਹਨੂੰ ਮੰਮੀ ਨੂੰ ਡਿਸਟਰੋਏ ਕਰਨਾ, ਪਲੱਸ ਇੱਕ ਸਪਰੇਅ ਹੋਣਾ ਨਹੀਂ, ਪਲੱਸ ਜਿਹੜੀਆਂ ਨੇਵਲ ਵਾਲੀਆਂ ਸਪਰੇਆਂ ਮਈ ਤੇ ਜੂਨ ਉਸ ਟਾਈਮ ਤੇ ਹੋਣੀਆਂ। ਉਸ ਟਾਈਮ ਦੇ ਉੱਤੇ ਹਲ ਸਪਲਿਟ ਦੇ ਦੌਰਾਨ? ਹਾਂਜੀ, ਠੀਕ ਆ। ਸੋ ਉਸ ਟਾਈਮ ਦੇ ਉੱਤੇ ਸੋ ਇਹ ਲੇਟੈਸਟ ਇਸ ਦੇ ਵਿੱਚ ਜਿਹੜਾ ਚੱਲ ਰਿਹਾ ਉਹਦਾ ਸਾਫ ਸਫਾਈ ਦਾ ਕੰਮ ਹੈ ਇਸ ਟਾਈਮ ਜ਼ਿਆਦਾ। ਬਿਲਕੁਲ ਜੀ। ਵੀ ਅਗਲੇ ਹੁਣ ਜਦੋਂ ਬਲੂਮ ਤੋਂ ਪਹਿਲਾਂ ਜਿਹੜੇ ਉਹ ਟਰੀ ਜਿਹੜੇ ਉਹ ਤਿਆਰ ਰਹਿਣ। ਤੇ ਇਸੇ ਤਰੀਕੇ ਦੇ ਨਾਲ ਜੇ ਅੰਗੂਰਾਂ ਨੂੰ ਲੈ ਕੇ ਗੱਲ ਕਰੀਏ, ਉਹਨਾਂ ਦੇ ਖੇਤਾਂ ਦੀ ਕੀ ਅਪਡੇਟਸ ਚੱਲ ਰਹੀਆਂ, ਕੀ ਇਸ ਟਾਈਮ ਕਾਰਵਾਈਆਂ ਪੈ ਰਹੀਆਂ? ਅੰਗੂਰਾਂ ਦੇ ਵਿੱਚ ਇਹ ਚੱਲ ਰਿਹਾ ਜੀ, ਸ਼ਰੈਡਿੰਗ ਹੋ ਰਹੀ ਆ, ਪ੍ਰੂਨਿੰਗ ਹੋ ਰਹੀ ਹੈਗੀ, ਤੇ ਥੱਲੇ ਪ੍ਰੀ ਇਮਰਜੈਂਟ ਦੀ ਸਪਰੇਅ ਹੋਊਗੀ ਤੇ ਜਾਂ ਵੀਡ ਕੰਟਰੋਲ ਦੀ ਹੋਊਗੀ ਜੀ ਹਾਲ ਦੀ ਜਿਹੜੀ। ਪਲੱਸ ਫਿਰ ਕਿੰਨਾ ਟਾਈ ਕਰਕੇ, ਕਿਉਂਕਿ ਜਿਹੜੇ ਹੈਗੇ ਆਪਣੇ ਗ੍ਰੇਪਸ ਇਹ ਥੋੜਾ ਜਿਹਾ ਬਾਅਦ ਚੋਂ ਆਉਂਦੇ ਆ, ਬਦਾਮਾਂ ਦੇ ਫੁੱਲ ਥੋੜੇ ਪਹਿਲਾਂ ਨਿਕਲੇ ਆਉਂਦੇ ਆਗੇ। ਤੇ ਪਲੱਸ ਕਈਆਂ ਕੋਲੇ ਜਿਹੜੇ ਥੋੜੇ ਜਿਹੇ ਅਰਲੀ ਚੱਲ ਰਹੇ ਆ, ਉਹ ਸਾਰਾ ਕੁਝ ਨਿਬੇੜ ਕੇ ਆਪਦਾ ਡ੍ਰਿਪ ਸਿਸਟਮ ਨੂੰ ਵੀ ਨਿਗਾਹ ਮਾਰ ਰਹੇ ਹੈਗੇ ਵੀ, ਤਾਂ ਕਿ ਵੀ ਉਹ ਜੰਮੇ ਨਾ, ਕਿਉਂਕਿ ਜੇ ਫਰੋਸਟ ਦਾ ਇਸ਼ੂ ਆਊਗਾ ਤੁਹਾਡੇ ਪੰਪ ਸਪ੍ਰਿੰਕਲ ਫੁੱਲ ਜ਼ੋਰ ਤੇ ਚਲਾਉਣੇ ਪੈਣੇ ਆ ਉਹਨੂੰ। ਆਪਣੇ ਕਿਤੇ ਫਟ ਵੀ ਸਕਦਾ ਹੈ, ਕਿਤੇ ਕੁਝ ਵੀ ਹੋਇਆ ਹੋ ਸਕਦਾ। ਹਾਂਜੀ, ਸੋ ਆਪਣੀ ਤਿਆਰੀ ਪਹਿਲਾਂ ਕਰਨ 'ਚ ਫਾਇਦਾ ਰਹਿੰਦਾ। ਕੀ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਹੈ ਇਸ ਡ੍ਰਿਪ ਸਿਸਟਮ ਨੂੰ ਵਿੰਟਰਾਈਜੇਸ਼ਨ ਕਰਨ ਦੇ ਲਈ? ਕੀ ਹੈ ਵਿੰਟਰਾਈਜੇਸ਼ਨ 'ਚ ਰਾਜੀ ਕਾਫੀ ਕੁਝ ਆ ਜਾਂਦਾ ਗਾ, ਉਹਨੂੰ ਸਿਸਟਮ ਨੂੰ ਫਲਸ਼ ਕਰਕੇ ਕਲੀਨ ਕਰਕੇ ਰੱਖਣਾ। ਬਟ ਜਿਹੜਾ ਹੁਣ ਕੀ ਹੁੰਦਾ ਗਾ, ਕਿਉਂਕਿ ਸਿਆਲਾਂ ਦੇ ਵਿੱਚ ਜਦੋਂ ਹੋਜ਼ ਸੁੰਗੜ ਜਾਂਦੀ ਹੈ ਕਾਫੀ ਟਾਈਮ ਤੋਂ ਟੁੱਟ ਜਾਂਦੀ ਆ ਉਹ, ਕਿਉਂਕਿ ਜੇ ਤਾਂ ਤੁਹਾਡੀ ਹੋਜ਼ ਫ੍ਰੀ ਪਈ ਆ ਫਿਰ ਤਾਂ ਉਹ ਸੁੰਗੜ ਕੇ ਵੱਡੀ ਛੋਟੀ ਹੁੰਦੀ ਰਹਿੰਦੀ ਆ, ਬਟ ਕਈ ਵਾਰੀ ਉਹ ਐਂਡ ਤੋਂ ਸਟਕ ਹੁੰਦੀ ਹੈ, ਜੜ ਤੋਂ ਹੀ ਟੁੱਟ ਜਾਂਦੀ ਆ। ਬਟ ਜਦੋਂ ਜਿਹੜਾ ਕੱਢਣਾ ਚਾਹੀਦਾ ਫਿਰ ਸਾਰੇ ਪਾਸੇ। ਹੁਣ ਤੁਹਾਨੂੰ ਤਿਆਰੀ ਕਰਕੇ ਅਗਲੇ 2 ਵੀਕਾਂ ਤੱਕ ਫੁੱਲਾਂ ਤੋਂ ਪਹਿਲਾਂ ਆਪਦਾ ਸਿਸਟਮ ਨੂੰ
ਲੀਕ ਸ਼ੀਕ ਰਿਪੇਅਰ ਕਰਕੇ ਉਹਨੂੰ ਰੈਡੀ ਟੂ ਗੋ ਰੱਖਣਾ ਪੈਣਾ, ਤਾਂ ਕਿ ਜੇ ਫਰੋਸਟ ਦਾ ਇਸ਼ੂ ਆਊਗਾ ਵੀ ਉਹ ਰੈਡੀ ਟੂ ਗੋ ਹੋਵੇ ਵੀ। ਪਰ ਰਾਈਟ ਨਾਓ ਆਪਾਂ ਦੇਖ ਰਹੇ ਹਾਂ ਰਾਤ ਦੇ ਟੈਂਪਰੇਚਰ ਤਾਂ ਬਹੁਤ ਹਾਈ ਆ। ਹਾਂਜੀ, ਇਹ ਬਲੂਮ ਦੇ ਉੱਤੇ ਵੀ ਅਸਰ ਪਾ ਸਕਦਾ, ਜਲਦੀ ਵੀ ਆ ਸਕਦੀ ਉਹਦੇ ਕਰਕੇ? ਮੈਨੂੰ ਲੱਗਦਾ ਜੀ ਐਤਕੀ ਥੋੜਾ ਜਿਹਾ ਫਲਾਵਰਿੰਗ ਥੋੜੀ ਜਲਦੀ ਹੋਊਗੀ। ਅੱਛਾ, ਬਟ ਵੈਦਰ ਦਾ ਐਤਕੀ ਟ੍ਰੈਂਡ ਇਦਾਂ ਦਾ ਵੀ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਕਿੱਧਰ ਨੂੰ ਚਲਾ ਜਾਵੇ। ਹਾਂ, ਆਪਾਂ ਇੱਕ ਪਾਸੇ ਦੇਖ ਰਹੇ ਹਾਂ ਵੀ ਅਮਰੀਕਾ ਦਾ ਜਿਹੜਾ ਕਾਫੀ ਗ੍ਰੇਟ ਪਲੇਨਸ ਤੋਂ ਲੈ ਕੇ ਈਸਟ ਤੱਕ ਬਰਫ਼ 'ਚ ਢਕਿਆ ਪਿਆ ਆ। ਬਿਲਕੁਲ ਜੀ, ਇੱਥੇ ਮੀਂਹ ਵੀ ਆ, ਰਾਤ ਦੇ ਟੈਂਪਰੇਚਰ ਵੀ ਇੰਨੇ ਹਾਈ ਆ ਕਾਈਂਡ ਆਫ ਜਿਹੜੇ ਰੈਗੂਲਰ ਐਵਰੇਜਸ ਦੇ ਨਾਲੋਂ। ਸੋ ਟਰੀ ਦੇ ਲਈ ਇੰਨਾ ਕੁ ਸੌਣਾ, ਮਹੀਨਾ ਡੇਢ ਮਹੀਨਾ ਸੌਣਾ ਇਨਫ ਹੋਊਗਾ ਹੁਣ ਫਿਰ, ਜਾਂ ਕਿੱਦਾਂ ਆ? ਇਹਦੇ 'ਚ ਤਾਂ ਕੋਈ ਪੀਸੀਏ ਮੇਰੇ ਤੋਂ ਜ਼ਿਆਦਾ ਵਧੀਆ ਆਨਸਰ ਦੇ ਸਕਦਾ, ਕਿਉਂਕਿ ਮੈਨੂੰ ਇੰਨੀ ਨੌਲੇਜ ਹੈ ਨਹੀਂ ਜੀ। ਤੇ ਤੁਸੀਂ ਆਪਣੇ ਉਹਦਾ ਕੀ ਦੇਖਿਆ, ਆਪਣੇ ਤਜਰਬੇ ਦੇ ਵਿੱਚ ਕਿੱਦਾਂ ਦੇਖਿਆ ਹੈ? ਯੂਜਲੀ ਫਰਵਰੀ ਦੇ ਵਿੱਚ ਜਾਂ ਜਨਵਰੀ ਦੇ ਵਿੱਚ ਜਾਂ ਫਰਵਰੀ ਦੇ ਐਂਡ ਤੱਕ, ਕਦੋਂ ਤੱਕ ਬਲੂਮ ਜਿਹੜਾ 15 ਫਰਵਰੀ ਤੋਂ ਸ਼ੁਰੂ ਹੋ ਜਾਂਦਾ ਰਾਜੀ। ਠੀਕ ਹੈ, ਮਿਡ ਆਫ। ਹਾਂਜੀ, ਤੇ ਬਟ ਮੈਨੂੰ ਲੱਗਦਾ ਵੀ ਅੱਜ ਕੀ ਦੂਜੇ ਪਹਿਲੇ ਵੀਕ ਤੋਂ ਐਂਡ ਤੋਂ ਬਾਅਦ ਆਪਣਾ ਐਕਟੀਵਿਟੀ ਪੂਰੀ ਹੋ ਜਾਊਗੀ। ਤੁਸੀਂ ਕਿਹੜੀ ਐਕਟੀਵਿਟੀ ਆਪਣੇ ਖੇਤ 'ਚ ਕਰ ਚੁੱਕੇ ਆ ਇਸ ਟਾਈਮ? ਰਾਜੀ ਅਸੀਂ ਮੰਮੀ ਸ਼ੇਕ ਸਾਡਾ ਡਨ ਆ ਜੀ, ਸ਼ਰੈਡਿੰਗ ਸਾਡੀ ਹੋ ਰਹੀ ਆ। ਠੀਕ ਹੈ। ਪਲੱਸ ਜਦੋਂ ਸ਼ਰੈਡਿੰਗ ਹੋ ਗਈ ਉਦੋਂ ਬਾਅਦ ਚੋਂ ਵੀਡ ਮੈਨੇਜਮੈਂਟ ਦਾ ਅਸੀਂ ਕਰਕੇ ਇਮਰਜੈਂਟ ਅਰਲੀ ਇਮਰਜੈਂਟ ਵਾਲੇ ਕਰਕੇ, ਤੇ ਉਦੋਂ ਬਾਅਦ ਚੋਂ ਡ੍ਰਿਪ ਸਿਸਟਮ ਓਕੇ ਕਰਕੇ ਫਿਰ ਅਸੀਂ ਅਗਲੀ ਸਟੈਪ ਵੱਲ ਜਾਵਾਂਗੇ। ਬੰਦਾ ਉਦਾਂ ਕਹਿਣ ਨੂੰ ਕਿਸਾਨ ਵਾਢੀ ਵੁੱਢੀ ਕਰਕੇ ਫ੍ਰੀ ਹੋ ਜਾਂਦਾ, ਪਰ ਕੰਮ ਚੱਲੀ ਜਾਂਦੇ ਆ। ਕੰਮ ਰਾਜੀ ਲਗਾਤਾਰ ਹੀ ਚੱਲਦੇ ਰਹਿੰਦੇ ਆ। ਹਾਲਾਂਕਿ ਮੈਂ ਇੱਕ ਫੁੱਲ ਟਾਈਮ ਫਾਰਮਰ ਨਹੀਂਗਾ, ਮੈਂ ਤਾਂ ਐਜ਼ ਅ ਪਾਰਟ ਟਾਈਮ ਖੇਤੀ ਕਰਦਾ, ਫੁੱਲ ਟਾਈਮ ਐਜ਼ ਇੰਜੀਨੀਅਰ ਜੌਬ ਕਰਦਾ, ਬਟ ਫਿਰ ਵੀ ਕੰਮ ਮੁੱਕਣ ਨੂੰ ਹੀ ਨਹੀਂ ਆਉਂਦੇ। ਇੱਕ ਨਵੇੜਦੇ ਆ, ਦੂਜਾ ਤਿਆਰ ਰਹਿੰਦਾ। ਇਕਵਿਪਮੈਂਟ ਨੂੰ ਵੀ ਕੁਝ ਨਾ ਕੁਝ ਮੇਨਟੇਨੈਂਸ ਚਾਹੀਦੀ ਹੁੰਦੀ ਆ। ਸੋ ਇਹ ਟਾਈਮ ਆ ਮੇਨਟੇਨੈਂਸ ਦਾ ਕਿੱਦਾਂ ਕਰਨਾ? ਬਿਲਕੁਲ ਜੀ, ਜਿਹੜੇ ਜਿੱਦਾਂ ਹੁਣ ਕਿਉਂਕਿ ਬਾਅਦ ਚੋਂ ਜ਼ਿਆਦਾ ਬਿਜ਼ੀ ਹੋ ਜਾਣਾ, ਇੱਕ ਸਪਰੇਅ ਹੋਣੀ, ਦੂਜੀ ਤੀਜੀ, ਫਿਰ ਉਹਨੂੰ ਆਰਚਰਡ ਨੂੰ ਵਿਚਾਲੋ ਕਲੀਨ ਕਰਨਾ। ਸੋ ਹੁਣ ਟਾਈਮ ਹੁੰਦਾ ਵੀ ਭਾਈ ਆਪਦਾ ਤੇਲ ਪਾਣੀ ਇਕਵਿਪਮੈਂਟ ਨੂੰ ਰੈਗੂਲਰ ਮੇਨਟੇਨ ਕਰਨ ਦਾ, ਸਰਵਿਸ ਕਰ ਲਓ। ਬਿਲਕੁਲ ਜੀ, ਇਹ ਟਾਈਮ ਹੈਗਾ ਆ ਤੁਹਾਡੇ ਕੋਲ। ਸੋ ਤੁਸੀਂ ਟਰੈਕਟਰਸ ਦੇ ਗ੍ਰਾਂਟਸ ਦੀ ਪਹਿਲੋਂ ਗੱਲ ਕੀਤੀ ਸੀ ਵੀ ਉਹ ਨਵੇਂ ਜਿਹੜੇ ਉਹ ਅੱਜ ਕੱਲ੍ਹ ਲੇਟੈਸਟ ਟੈਕਨੋਲੋਜੀ ਵਾਲੇ ਆ ਰਹੇ ਆ, ਕੀ ਫਰਕ ਪੈ ਰਿਹਾ ਆ ਪਹਿਲਿਆਂ ਦੇ ਨਾਲੋਂ ਹੁਣ ਦੇ ਨਾਲੋਂ? ਇੱਕ ਰਾਈਟ ਟੂ ਰਿਪੇਅਰ ਵਾਲਾ ਰੌਲਾ ਵੀ ਨਾਲ ਦੇ ਨਾਲ ਜਿਹੜਾ ਉਹ ਚੱਲੀ ਜਾਂਦਾ ਹੈਗਾ। ਰਾਜੀ ਟਰੈਕਟਰਸ ਤੇ ਹੋਰ ਨਵੀਂ ਟੈਕਨੋਲੋਜੀ ਬਹੁਤ ਜ਼ਿਆਦਾ ਆ ਰਹੀ ਆ, ਤੇ ਜੇ ਤੁਸੀਂ ਓਪਨ ਮਾਈਂਡ ਹੋ ਕੇ ਦੇਖੋ, ਟੈਕਨੋਲੋਜੀ ਚੰਗੀ ਵੀ ਬਹੁਤ ਆ। ਸਹੀ ਹੈ, ਚੰਗੀ ਇਨ ਸੈਂਸ ਦੇਖੋ, ਆਪਾਂ ਸਾਰੇ ਤੋਂ ਪਹਿਲਾਂ ਵੀਡਸ ਵਾਲੀ ਗੱਲ ਕਰਦੇ ਆ ਜੀ। ਓਕੇ, ਇੱਕ ਤੁਸੀਂ ਮੰਨ ਲਓ ਤੁਹਾਡੇ ਥੋੜੀਆਂ ਹੋਣ, ਵੱਧ ਹੋਣ, ਗੰਦ ਹੋਵੇ, ਜੇ ਹਾਲ ਜ਼ਿਆਦਾ ਹੀ ਕੁਝ ਜ਼ਿਆਦਾ ਫਿਰ ਇੱਕ ਵੱਖਰੀ ਗੱਲ ਆ। ਬਟ ਹੁਣ ਇਦਾਂ ਦੀ ਮਸ਼ੀਨ ਆ ਗਈ ਵੀ ਉਹਦੇ ਤੇ ਐਵਰੀ ਉਹਦੇ ਸੈਂਸਰ ਲੱਗੇ ਹੋਏ ਆ। ਠੀਕ ਹੈ, ਉਹਨੇ ਜਿੱਥੇ ਗੰਦ ਦਿਖਣਾ ਉੱਥੇ ਸਪਰੇਅ ਪਾਉਣੀ ਹੈਗੀ। ਓਕੇ, ਸੋ ਸਪਰੇਅ ਵੇਸਟ ਘੱਟ ਹੁੰਦੀ ਹੈ। ਹਾਂਜੀ, ਉਹਦੇ ਨਾਲ ਜੇ ਤੁਸੀਂ ਪ੍ਰੋਪਰਲੀ ਕਰਦੇ ਹੋ, ਤੁਸੀਂ 50 ਤੋਂ 60% ਦਵਾਈ ਦੀ ਬਚਤ ਕਰ ਸਕਦੇ ਆ। ਦੈਟਸ ਅ ਬਿਗ ਨੰਬਰ। ਹਾਂਜੀ, ਬਹੁਤ ਵੱਡਾ। ਸੋ ਦੇਖੋ, ਇਹ ਤਾਂ ਹੋ ਗਈ ਪੋਜ਼ਿਟਿਵ ਉਹਦੀ ਵੀ ਇਦਾਂ ਦੀ ਟੈਕਨੋਲੋਜੀ ਅਵੇਲੇਬਲ ਆ ਵੀ ਤੁਸੀਂ ਸਪਰੇਅ ਪਾਓ ਭਾਈ, ਟਾਈਮ ਬਾਈ ਟਾਈਮ ਉਹ 'ਚ ਗੇੜਾ ਕੱਢਦੇ ਜਾਓ, ਤੇ ਜਿੱਥੇ ਉਹਨੇ ਦਿਖਿਆ ਉੱਥੇ ਉਹਨੇ ਆਪੇ ਸਪਰੇਅ ਕਰਕੇ ਤੇ ਉਹਨਾਂ ਉਹ ਸਕੁਅਰ ਬਾਈ ਸਕੁਅਰ ਤੇ ਜਿੱਦਾਂ ਵੀ ਉਹ ਜੋ ਵੀ ਉਹਨਾਂ ਦਾ ਹੈਗਾ ਟੈਕਨੀਕ ਹੈਗੀ ਉਸ ਦੇ ਵਿੱਚ। ਬਟ ਉਹਦੇ 'ਚ ਜਿਹੜਾ ਦੂਜਾ ਪਾਸਾ ਆਏ ਵੀ ਜੇ ਉਹ ਖਰਾਬ ਹੋ ਗਈ, ਕੀ ਤੁਸੀਂ ਉਹਨੂੰ ਠੀਕ ਕਰ ਪਾਓਗੇ? ਸੋ ਕਿਉਂਕਿ ਜਿੰਨੇ ਕੰਪਿਊਟਰ ਤੇ ਜਿੰਨੇ ਸੈਂਸਰ ਲੱਗੇ ਆ, ਬਹੁਤ ਇਹ ਜਿਹੜੇ ਪਹਿਲੋਂ ਚਿਰ ਤੋਂ ਖੇਤੀ ਕਰਦੇ ਆਏ ਉਹਨਾਂ ਦੀ ਸ਼ਿਕਾਇਤ ਤਾਂ ਇਹ ਰਹੀ ਆ। ਇਹ ਸ਼ਿਕਾਇਤ ਜਿਵੇਂ ਜਿਵੇਂ ਸਮਾਂ ਵੱਧਦਾ ਜਾਣਾ, ਇਹ ਨਾਲ ਇਹ ਵੱਧ ਹੀ ਜਾਣੀ ਹੈ ਜੀ। ਜਿਵੇਂ ਟੈਕਨੋਲੋਜੀ ਵਧਣੀ ਆ, ਜਿਹੜੇ ਹਿਸਾਬ ਨਾਲ ਕੈਮੀਕਲ ਮਹਿੰਗੇ ਹੋਣੇ ਆ, ਤੁਹਾਨੂੰ ਮਜਬੂਰ ਹੋ ਜਾਣਾ ਵੀ ਤੁਹਾਨੂੰ ਲੈਣੀ ਪੈਣੀ ਆ। ਕਿਉਂ? ਤੇ ਫਿਰ ਤੁਸੀਂ ਜੇ ਉਹ ਖਰਾਬ ਹੋ ਗਈ, ਕੀ ਉਹ ਠੀਕ ਕਰ ਪਾਓਗੇ? ਕੀ ਫਿਰ ਤੁਹਾਨੂੰ ਸਪੈਸ਼ਲਾਈਜ਼ਡ ਸਰਵਿਸ ਕਾਲ ਕਰਨੀ ਪੈਣੀ ਉਹਨੂੰ ਠੀਕ ਕਰਨ ਨੂੰ? ਤੇ ਜਿਹੜੇ ਉਹਦੇ ਪਾਰਟ ਰਿਪੇਅਰ ਕਰਨੇ ਕਿੰਨੇ ਕੁ ਔਖੇ ਹੈਗੇ, ਕਿੰਨੇ ਮਹਿੰਗੇ ਆ, ਜਾਂ ਕਿੰਨੇ ਕੁ ਅਵੇਲੇਬਿਲਿਟੀ ਆ ਉਹਦੀ, ਕਿੱਦਾਂ ਆ, ਬਹੁਤ ਕੁਝ ਜਿਹੜਾ ਉਹ ਦੇਖਣਾ ਪੈਣਾ ਹੈ। ਸੇਮ ਹੀ ਰਾਜੀ ਜਿਹੜੇ ਉੱਪਰ ਸਪਰੇਅ ਕਰਦੇ ਆਗੇ, ਇਹਦੇ 'ਚ ਵੀ ਦੋ ਤਰ੍ਹਾਂ ਦੀ ਨਵੀਆਂ ਮਸ਼ੀਨਾਂ ਆਈਆਂ। ਪਹਿਲਾਂ ਆਪਣੇ ਜਿਹੜੇ ਟਿਪੀਕਲ ਯੂਜ਼ ਕਰਦੇ ਆ 에ਅਰੋਫੈਨ ਦੀ ਜਾਂ ਜੀਅਰ ਦੀ, ਪੱਖਾ ਲੱਗਿਆ, ਨੋਜ਼ਲਾਂ ਲੱਗੀਆਂ, ਛੱਡ ਦੋ, ਚੱਲੀ ਜਾਂਦੀ ਆ। ਹੁਣ ਕੀ ਆਇਆ ਸੀ ਪਿੱਛੇ ਜੇ, ਉਹਦੇ ਆਈ ਇੱਕ ਕਹਿੰਦੇ ਉਹ ਛੋਟੇ ਬੂਟਿਆਂ ਤੇ ਬਹੁਤ ਕਾਮਯਾਬ ਆ ਮਸ਼ੀਨ। ਉਹਨੇ ਜਿੱਥੇ ਬੂਟਾ ਡਿਟੈਕਟ ਕੀਤਾ ਉੱਥੇ ਸਪਰੇਅ ਕਰਨੀ ਹੈ ਜੀ। ਅੱਛਾ, ਜਿਹੜੀ ਰੋ ਦੇ ਉੱਤੇ। ਹਾਂਜੀ, ਸੋ ਜੇ ਤੁਹਾਡੇ ਬੂਟਿਆਂ ਦੇ ਵਿੱਚ ਗੈਪ ਆਪੇ ਔਨ ਆਫ ਹੁੰਦੀ ਜਾਂਦੀ ਹੈ, ਜਿੱਦਾਂ ਵੀਡ ਦਾ ਆਪਾਂ ਤੁਸੀਂ ਦੱਸ ਰਹੇ ਹੋ ਵੀ ਉਸੇ ਕਾਈਂਡ ਆਫ ਉਸੇ ਟਾਈਪ ਦੀ ਉਹਦੇ 'ਚ ਟੈਕਨੋਲੋਜੀ ਆ। ਉਹ ਉੱਤੇ ਹਵਾ 'ਚ ਇਸ ਹਿਸਾਬ ਨਾਲ ਸਪਰੇਅ ਕਰਦੀ ਹੈਗੀ ਵੀ ਜਿੱਥੇ ਬੂਟਾ ਡਿਟੈਕਟ ਹੋਊਗਾ ਉੱਥੇ ਹੀ ਕਰੂ। ਇਹਦੇ ਵਿੱਚ ਵੀ ਉਹ ਸੇਵ ਹੋਊਗਾ ਫਿਰ ਉਹਦੇ 'ਚ। ਯੰਗ ਬੂਟਿਆਂ 'ਚ ਮਸ਼ੀਨ ਬਹੁਤ ਕਾਮਯਾਬ ਆ ਜੀ। ਠੀਕ ਆ।
ਤੇ ਇੱਕ ਹੋਰ ਮਸ਼ੀਨ ਜਿਹੜੀ ਹਾਲਾਂਕਿ ਕਾਫੀ ਸਰੋਤੇ ਯੂਜ਼ ਵੀ ਕਰਦੇ ਆ, ਉਹ ਹੈਗੀ ਜੀ ਇਲੈਕਟ੍ਰੋਬਲਾਸਟ ਸਪਰੇਅਰ ਕਹਿੰਦੇ ਆ, ਪ੍ਰੋਗਰੈਸਿਵ ਐਗ ਕੰਪਨੀ ਜਿਹੜੀ ਇੱਕ ਮੈਂ ਜਾਣਦਾ ਉਹ ਬਣਾਉਂਦੀ ਆ। ਇਸ ਤੋਂ ਇਲਾਵਾ ਹੋਰ ਵੀ ਕੰਪਨੀਆਂ ਜਿਹੜੀਆਂ ਬਣਾਉਂਦੀਆਂ ਹੋਣਗੀਆਂ, ਬਟ ਉਹ ਕੀ ਕਰਦੀ ਹੈ ਜੀ, ਜਦੋਂ ਪਾਣੀ ਨਿਕਲਦਾ ਗਾ ਸਪਰੇਅਰ ਦੇ ਵਿੱਚੋਂ ਉਹਦੇ ਤੇ ਚਾਰਜ ਪਾ ਦਿੰਦੀ ਹੈਗੀ। ਇੱਕ ਪੋਜ਼ਿਟਿਵ ਚਾਰਜ ਪਾਉਂਦੀ ਹੈ ਜਾਂ ਨੈਗੇਟਿਵ ਮੈਨੂੰ ਸ਼ੋਰ ਨਹੀਂਗਾ, ਬਟ ਉਹ ਬੇਸਿਕਲੀ ਕੀ ਹੁੰਦਾ, ਜਦੋਂ ਜਾ ਕੇ ਵੱਜਦਾ ਉਹ ਬੂਟੇ ਨਾਲ ਪਾਣੀ ਚਿੰਬੜ ਜਾਂਦਾ ਜੀ ਜਾ ਕੇ। ਅੱਛਾ, ਤੇ ਉਹ ਫਿਰ ਉਹਦੇ ਨਾਲ ਫਿਰ ਕਿੱਦਾਂ ਹੁੰਦਾ? ਉਹਦੇ ਨਾਲ ਤੁਹਾਡੀ ਕਵਰੇਜ ਬਹੁਤ ਸੋਹਣੀ ਆਉਂਦੀ ਹੈ ਜੀ। ਫਿਰ ਸਾਰੀ ਜਗ੍ਹਾ ਦੇ ਉੱਤੇ ਪੈ ਜਾਂਦਾ। ਹਾਂਜੀ, ਇੱਦਾਂ ਘੁੰਮ ਕੇ ਇੱਦਾਂ ਉਹ, ਕਿਉਂਕਿ ਪਾਣੀ ਚਾਰਜ ਹੁੰਦਾ, ਉਹ ਗਰਾਊਂਡ ਹੁੰਦਾ, ਸੋ ਜਦੋਂ ਪੋਜ਼ਿਟਿਵ ਨੈਗੇਟਿਵ ਅਟਰੈਕਟ ਕਰਕੇ ਆ ਕੇ ਸਾਰੇ ਈਵਨਲੀ ਕਵਰ ਹੁੰਦਾ। ਵੇਸਟੇਜ ਘੱਟ ਆ, ਐਪਲੀਕੇਸ਼ਨ ਸੋਹਣੀ ਆ, ਉਹਦੇ ਰਿਜ਼ਲਟ ਬੈਟਰ ਹੋਣਗੇ। ਦੇਖ ਮੈਂ ਮੰਨਦਾ ਉਹਦਾ ਰਿਜ਼ਲਟ ਬੈਟਰ ਆ। ਤੁਸੀਂ ਦੇਖਿਆ? ਮੈਂ ਮਸ਼ੀਨ ਚੱਲਦੀ ਵੇਖੀ ਹੈ ਜੀ, ਆਪਣੇ ਕੇਵਲ ਬਾਸੀ ਅੰਕਲ ਆ ਉਹਨਾਂ ਦੇ ਖੇਤ 'ਚ ਵੇਖੀ ਆ, ਹੋਰ ਕਈ ਸਰੋਤੇ ਆ ਜਿਨ੍ਹਾਂ ਨੇ ਇਹਨੂੰ ਯੂਜ਼ ਕਰਦੇ ਆ। ਕਈ ਲਾਈਕ ਕਰਦੇ, ਨਹੀਂ ਕਰਦੇ, ਕਿਉਂਕਿ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ, ਠੀਕ ਹੈ, ਮਸ਼ੀਨ ਮਹਿੰਗੀ ਵੀ ਆ ਜੀ, ਟੈਕਨੋਲੋਜੀ ਕਰਕੇ ਉਹਦੇ ਰਿਪੇਅਰ ਵੀ ਜ਼ਿਆਦੇ ਆ, ਉਹਦੇ ਪਾਰਟਸ ਵੀ ਜ਼ਿਆਦੇ ਹੈਗੇ, ਮਹਿੰਗੇ ਹੈਗੇ, ਉਹਦੇ 'ਚ ਸੇਵਿੰਗ ਜਿੰਨੇ ਤਾਂ ਕੈਮੀਕਲ ਵੇਚਣਾ ਉਹਨੇ ਤਾਂ ਕਹਿੰਦੀ ਨਹੀਂ ਹੁੰਦੀ, ਕਈ ਕਹਿੰਦੇ ਹੁੰਦੀ, ਕਈ ਕਹਿੰਦੇ ਨਹੀਂ ਹੁੰਦੀ, ਬਟ ਐਜ਼ ਅ ਟੈਕਨੋਲੋਜੀ ਵਾਈਜ਼ ਆਈ ਥਿੰਕ ਇਟਸ ਅ ਵੈਰੀ ਗੁੱਡ ਮਸ਼ੀਨ। ਸੋ ਇੱਦਾਂ ਦਾ ਕਾਫੀ ਕੁਛ ਨਵਾਂ ਮਾਰਕੀਟ 'ਚ ਆ ਰਿਹਾ। ਠੀਕ ਹੈ। ਸੋ ਟੈਕਨੋਲੋਜੀ ਦੇ ਵਿੱਚ ਹੁਣ ਰੀਸੈਂਟਲੀ ਨਾ ਵਰਲਡ ਇਕਨੋਮਿਕ ਫੋਰਮ ਡੇਵੋਸ ਦੇ ਵਿੱਚ ਹੋਇਆ, ਹਰ ਸਾਲ ਹੀ ਹੁੰਦਾ ਆ, ਉਹਨਾਂ ਨੇ ਇੱਕ ਆਈ ਡੋਨਟ ਨੋ ਚਿੰਤਾ ਕਹੀਏ ਜਾਂ ਕਹਿ ਲਓ ਵੀ ਫੈਕਟ ਹੀ ਆਏ ਹੁਣ ਵੀ AI ਜਿਸ ਪੱਧਰ ਦੇ ਉੱਤੇ ਫੈਲ ਰਹੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ, ਉਹ ਕਹਿੰਦੇ ਵੀ 40% ਜੌਬਸ ਜਾ ਸਕਦੀਆਂ। ਟੈਕਨੋਲੋਜੀ ਦਾ, AI ਦਾ ਤੇ ਫਾਰਮਿੰਗ ਦਾ, ਇਹ ਕਿਹੜੇ ਪਾਸੇ ਨੂੰ ਇਸ ਟਾਈਮ ਮੁਹਾਂਦਰਾ ਜਿਹੜਾ ਉਹ ਚੱਲ ਰਿਹਾ, ਆਪਾਂ ਕਿੱਥੇ ਵੱਧਦੀ ਦੇਖ ਰਹੇ ਹਾਂ ਫਾਰਮਿੰਗ ਤੇ AI ਨੂੰ? ਜੇ ਤਾਂ ਰਾਜੀ ਦੇ ਬੈਨੀਫਿਟਸ ਦੇਖੀਏ ਬਹੁਤ ਜ਼ਿਆਦਾ ਹਨ। ਜੇ ਆਪਾਂ ਇਹਨੂੰ ਅਪਲਾਈ ਕੀਤਾ ਜਾਵੇ, ਆਪਾਂ ਕੁਝ ਕੁ ਐਗਜ਼ਾਮਪਲਸ ਦੇ ਲੈਂਦੇ ਹੈਗੇ, ਕਿਉਂਕਿ ਇੱਕ ਮਾਡਲ ਬਣਾ ਕੇ ਉਹਨੂੰ ਟ੍ਰੇਨ ਕਰਨਾ ਤੇ ਉਹਦਾ ਬਾਅਦ 'ਚ ਬੈਨੀਫਿਟ ਲੈਣਾ ਆਪਾਂ, ਕਿਉਂਕਿ ਮੈਂ ਕੁਛ ਇੱਦਾਂ ਦੇ ਕਿਸਾਨ ਵੀ ਜਾਣਦਾ, ਕਿਉਂਕਿ ਆਪਾਂ ਫਰਜ਼ ਕਰੋ ਵੀ ਤੁਹਾਡਾ ਇੱਕ ਖੇਤ ਹੈਗਾ, ਉਹਦੇ 'ਚ ਕੋਈ ਚੂਹਾ ਪਾਈਪ ਖਾ ਗਿਆ ਜਾਂ ਕਾਟੋ ਪਾਈਪ ਖਾ ਗਈ, ਤੁਸੀਂ ਐਵਰੀ ਟਾਈਮ ਡ੍ਰਿਪ ਔਨ ਕਰ ਦਿਆਂਗੇ, ਫਿਰ ਪਤਾ ਲੱਗਦਾ, ਤੁਹਾਨੂੰ ਡਰਾਈਵ ਬਾਏ ਕਰਕੇ ਜਾਣਾ ਪੈਂਦਾ, ਦੇਖਦੇ ਆਂਗੇ ਵੀ ਭਾਈ ਇੱਥੇ ਟੁੱਟਿਆ, ਜੋੜ ਲਾਤਾ। ਮੈਨੂੰ ਇੱਕ ਇੱਦਾਂ ਦਾ ਕਿਸਾਨ ਵੀ ਜਾਂਦਾ ਜਿਹੜਾ ਕਿ ਉਹ AI ਤਾਂ ਨਹੀਂ, ਬਟ ਇੱਦਾਂ ਦੀ ਸਿਮਿਲਰ ਟੈਕਨੋਲੋਜੀ ਆਲਰੇਡੀ ਉਹ ਇੰਪਲੀਮੈਂਟ ਕੀਤਾ ਹੋਇਆ। ਅੱਛਾ, ਉਹਦੇ ਜੀ ਸੈਟਲਾਈਟ ਜਾਂ ਡਰੋਨ ਜਾਂ ਲੋ ਫਲਾਈਂਗ 에ਅਰਕ੍ਰਾਫਟ ਦੀ ਇਮੇਜਰੀ ਸਬਸਕ੍ਰਾਈਬ ਕੀਤੀ ਵੀ ਉਹਨੇ। ਓਕੇ, ਐਵਰੀ ਵੀਕ ਉਹਦੇ ਡੇਟਾ ਆ ਜਾਣਾ ਜੀ ਉਹਦੇ ਈਮੇਲ 'ਚ। ਉਹਦੇ ਕੋਲ 2500 ਏਕੜ ਦੀ ਖੇਤੀ ਆ। ਓਕੇ, ਆਪਣੇ ਇੱਥੇ ਲੋਕਲ ਹੀ ਹੈ? ਇੱਥੇ ਲੋਕਲ ਆ ਜੀ। ਠੀਕ ਹੈ। 2500 ਏਕੜ ਦੀ ਉਹਦੀ ਖੇਤੀ, ਉਹਨੇ ਸਾਰੇ ਖੇਤਾਂ ਦੀ ਉਹਦੇ ਕੋਲ ਇਮੇਜਰੀ ਆ ਜਾਣੀ ਆ, ਚੈੱਕ ਕਰਦਾ ਰਹਿਣਾ ਕਿੱਥੇ ਕਿੱਦਾਂ ਫਰਕ ਆ। ਸੋ ਜਿੱਥੇ ਪਾਈਪ ਟੁੱਟੀ ਆ ਜੀ, ਹਾਂ, ਉੱਥੇ ਹਰਾ ਜ਼ਿਆਦੇ ਆ ਜਾਣਾ, ਕਿਉਂਕਿ ਉੱਥੇ ਪਾਣੀ ਜ਼ਿਆਦੇ ਆ, ਤੇ ਜਿੱਥੇ ਪਾਣੀ ਨਹੀਂ ਗਿਆ ਉੱਥੇ ਸਾਰਾ ਉਹਨੇ ਲਾਲ ਆ ਜਾਣਾ। ਉਹ ਇਮੇਜਰੀ ਨੇ ਉਹ 'ਚ ਲਿਖ ਕੇ ਉਹਨੂੰ ਦੱਸ ਦੇਣਾ, ਭਾਈ ਇੰਨੇ ਨੰਬਰ ਰੋਜ਼ ਦੇ ਇੰਨੇਵੇਂ ਬੂਟੇ ਤੇ ਕੋਲੇ ਤੇਰੇ ਕੁਛ ਗੜਬੜਾ ਤੇ ਜਾ ਕੇ ਦੇਖ ਲਾ। ਉਹ ਕਹਿੰਦਾ ਵੀ ਮੈਂ ਇਮੇਜਰੀ ਦੇ ਪੇ ਕਰਦਾ, ਬਟ ਮੇਰੀ ਲੇਬਰ ਕਾਸਟ ਬਹੁਤ ਘੱਟ ਆ ਗਈ, ਮੈਨੂੰ ਸਾਰੇ ਪਾਸੇ ਘੁੰਮਣਾ ਨਹੀਂ ਪੈਂਦਾ, ਮੈਨੂੰ ਕਹਿੰਦਾ ਗੇੜਾ ਨਹੀਂ ਲਾਉਣਾ ਪੈਂਦਾ, ਇਕੱਲਾ ਪਾਣੀ ਨਹੀਂ, ਰੋ ਬਾਏ ਰੋ ਜਾਂ ਏਰੀਆ ਬਾਏ ਏਰੀਆ ਜਾਂ ਬਲਾਕ ਬਾਏ ਬਲਾਕ। ਉਹ ਕਹਿੰਦਾ ਮੈਨੂੰ ਪਹਿਲਾਂ ਇਮੇਜਰੀ ਤੋਂ ਸਾਨੂੰ ਪਤਾ ਲੱਗਣ ਲੱਗ ਜਾਂਦਾ, ਹੋ ਸਕਦਾ ਇੱਥੇ ਬਿਮਾਰੀ ਪੈਂਦੀ ਹੋਵੇ ਜਾਂ ਕੁਛ ਨਾ ਕੁਛ ਹੋਇਆ ਹੋਇਆ। ਸੇਮ ਵਿਦ AI, ਜੋ ਤੁਸੀਂ ਉਹ ਸਾਰੀ ਡੇਟਾ ਨੂੰ ਕੰਪਾਈਲ ਕਰਕੇ ਉਹਨੂੰ ਪ੍ਰੋਸੈਸ ਕਰਕੇ ਇੱਕ ਮਾਡਲ ਤਿਆਰ ਹੋ ਜੇ, ਤੁਹਾਡੀ ਯੀਲਡ ਐਨਾਲਿਸਿਸ, ਤੁਹਾਡੀ ਪੈਸਟੀਸਾਈਡ ਜਾਂ ਜੇ ਕੋਈ ਇਸ਼ੂਜ਼ ਆ ਜਾਂ ਵਾਟਰ ਯੂਸੇਜ, ਉਹ ਸਾਰਾ ਤੁਸੀਂ ਇਹਨੂੰ ਫਾਈਨ ਟਿਊਨ ਕਰਕੇ ਤੁਹਾਡੀ ਹੈਲਪ ਹੋ ਸਕਦੀ ਆ। ਠੀਕ ਹੈ, ਬਟ ਇਹ ਡੇਂਜਰਸ ਵੀ ਆ ਜੀ। ਡੇਂਜਰਸ ਕਿੱਦਾਂ ਆ ਫਿਰ? ਡੇਂਜਰਸ ਇੱਦਾਂ ਵੀ ਹਾਲ ਦੀ ਘੜੀ ਜੇ ਤੁਸੀਂ ਇਹ 'ਤੇ ਪੂਰਾ ਹੀ ਰਿਲਾਈ ਕਰ ਗਏ, ਬਿਕੋਜ਼ ਮੈਂ ਮੰਨਦਾ ਵੀ ਇਹ ਹਜੇ ਟੈਕਨੋਲੋਜੀ ਐਡਵਾਂਸਡ ਆ, ਬਟ ਆਪਾਂ ਅਡੈਪਟ ਕਰਨ ਲਈ ਇੰਨੇ ਰੈਡੀ ਨਹੀਂ ਗਏ। ਅੱਛਾ, ਇਹ ਮੇਰਾ ਖੁਦ ਦਾ ਮੰਨਣਾ। ਹਾਲਾਂਕਿ ਮੈਂ ਬਹੁਤ ਜ਼ਿਆਦਾ ਆਪਟੀਮਿਸਟਿਕ ਆਂਗਾ, ਇਹ ਚੀਜ਼ਾਂ ਟੈਕਨੋਲੋਜੀਜ਼ ਮੈਂ ਨਵੀਂ ਦੇਖਦਾ ਵੀ ਰਹਿਣਾ, ਟੈਸਟ ਵੀ ਕਰਦਾ ਤੇ ਉਤਸ਼ਾਹਿਤ ਵੀ ਹੁੰਨਾ, ਦੇਖ ਕੇ ਵੀ ਪਸੰਦ ਵੀ ਕਰਦਾ ਜੀ, ਬਿਲਕੁਲ। ਬਟ ਜਿਹੜਾ ਮੇਰਾ ਡਰ ਆ ਫੂਡ ਸਿਕਿਉਰਿਟੀ ਵਾਲੇ ਪਾਸੇ ਆ, ਉਹ ਕਿੱਦਾਂ? ਕਿਉਂਕਿ ਜੇ ਇਹਦੀ ਟੈਕਨੋਲੋਜੀ ਦੀ ਕੁਛ ਹੱਦ ਤੱਕ ਦੁਰਵਰਤੋਂ ਹੁੰਦੀ ਆ, ਹਾਲਾਂਕਿ ਬਹੁਤ ਔਡ ਜਿਹੇ ਬਹੁਤ ਐਕਸਟ੍ਰੀਮ ਕੇਸ ਵਾਲੇ ਪਾਸੇ ਆਪਾਂ ਗੱਲ ਲੈ ਕੇ ਜਾ ਰਹੇ, ਸੋਚਣਾ ਚਾਹੀਦਾ, ਹਾਂਜੀ, ਵੀ ਪਤਾ ਤਾਂ ਹੋਣਾ ਚਾਹੀਦਾ ਵੀ ਜੇ ਇਦਾਂ ਹੋ ਗਿਆ ਤਾਂ ਕੀ ਕਰਨਾ ਚਾਹੀਦਾ। ਜਿਹੜਾ ਡਰ ਆ ਰਾਜੀ, ਇਦਾਂ ਵੀ ਇੱਕ ਘਰੇਲੂ ਜਾਂ ਟਿਪੀਕਲ ਕਿਸਾਨ ਜਿਹੜੀ ਆਪਦੇ ਸਾਰੇ ਸਾਲ ਦੀ ਮਤਲਬ ਇੱਕ ਮਾਡਲ ਦੇ ਬੇਸ ਤੇ ਨਹੀਂ ਕਰ ਪਾਏਗਾ।
ਜਿੰਨਾ ਚਿਰ ਉਹਦਾ ਟਰਸਟ ਨਹੀਂ ਬਣਦਾ ਜਾਂ ਉਹ ਅਡੈਪਟ ਨਹੀਂ ਕਰ ਪਾਉਂਦਾ। ਤਾਂ ਮੇਰਾ ਇਹ ਮੰਨਣਾ ਜੀ। ਪਰ ਆ ਰਹੀ ਹੈ, ਇਹ ਤੋਂ ਭੱਜ ਨਹੀਂ ਸਕਦੇ ਆਪਾਂ। ਇਹ ਤੋਂ ਭੱਜਣਾ ਮੁਸ਼ਕਲ ਆ ਜੀ, ਭੱਜ ਨਹੀਂ ਸਕਦੇ। ਹੁਣ ਜਿੱਦਾਂ ਆਪਾਂ ਪਹਿਲਾਂ ਕਹਿੰਦੇ ਵੀ ਖੇਤੀ ਮਿੱਟੀ ਨਾਲ ਮਿੱਟੀ ਹੋਣ ਵਾਲੀ ਗੱਲ, ਹੁਣ ਤਾਂ ਬਹੁਤ ਸਮਾਰਟਨੈਸ ਇਹਦੇ ਵਿੱਚ ਆਪਾਂ ਨੂੰ ਚਾਹੀਦੀ ਆ, ਇਨਫੋਰਮੇਸ਼ਨ ਬਹੁਤ ਚਾਹੀਦੀ ਆ ਖੇਤੀਬਾੜੀ ਦੇ ਲਈ। ਰਾਜੀ ਜਿਹੜਾ ਅਨਪੜ੍ਹ ਆ ਕਿਸਾਨ ਕਹਿ ਲਓ, ਜਾਂ ਪਹਿਲਾਂ ਅਨਪੜ੍ਹ ਤਾਂ ਨਹੀਂ ਆਪਾਂ ਕਹਿ ਸਕਦੇ, ਵੀ ਪਹਿਲਾਂ ਕਹਿੰਦੇ ਹੁੰਦੇ ਵੀ ਭਾਈ ਜੇ ਨਾ ਪੜ੍ਹਿਆ ਤਾਂ ਤੈਨੂੰ ਇੱਧਰ ਖੇਤਾਂ 'ਚ ਵਾੜ ਦੇਣਾ, ਉਹ ਜ਼ਮਾਨਾ ਚਲਾ ਗਿਆ ਜੀ। ਜਿੰਨਾ ਚਿਰ ਤੁਸੀਂ ਟੈਕਨੋਲੋਜੀ ਨਾਲ, ਜਾਂ ਇਕੱਲਾ ਟੈਕਨੋਲੋਜੀ ਨਹੀਂ, ਸਾਰੇ ਡਿਫਰੈਂਟ ਕੈਮੀਕਲ ਇਸ਼ੂਜ਼ ਦਾ ਤੁਹਾਨੂੰ ਜੜ ਤੱਕ ਨਹੀਂ ਜਾਣਦੇ, ਤੁਹਾਨੂੰ ਪੂਰਾ ਗਿਆਨ ਨਹੀਂ, ਤੁਸੀਂ ਖੇਤੀ 'ਚ ਕਾਮਯਾਬ ਨਹੀਂ ਹੋ ਸਕਦੇ। ਖਾਸ ਕਰਕੇ ਅਮਰੀਕਾ ਦੀ ਖੇਤੀ ਵਿੱਚ ਜੀ। ਇੰਡੀਆ 'ਚ ਆਪਾਂ ਖੇਤੀ ਕਰਦੇ ਆ ਕਿਉਂਕਿ ਉੱਥੇ ਲੇਬਰ ਕਾਸਟ ਘੱਟ ਆ ਜਾਂ ਹੋਰ ਕਾਫੀ ਕਾਸਟ ਘੱਟ ਹੈਗੀਆਂ। ਜੇ ਕੋਈ ਗਲਤੀ ਹੁੰਦੀ ਆ ਤਾਂ ਤੁਸੀਂ ਉਹਨੂੰ ਇੱਕ ਅੱਧੇ ਸੀਜ਼ਨ ਦੇ ਵਿੱਚ ਰਿਕਵਰ ਕਰ। ਇੱਥੇ ਤੁਹਾਡੇ ਤੋਂ ਇੱਕ ਗਲਤੀ ਹੋ ਗਈ, ਮੰਨ ਲਓ ਆਪਾਂ ਮੇਰੇ ਤੋਂ ਗਲਤੀ ਹੁੰਦੀ ਆ ਵੀ ਮੈਂ ਰੂਟ ਸਟਾਕ ਹੀ ਗਲਤ ਲਾ ਲਿਆ ਰੇਤਾ ਦੇ ਨਾਲ, ਆਪਦੀ ਜੋ ਜ਼ਮੀਨ ਆ ਉਹ ਮੈਂ ਕਦੇ ਨਹੀਂ ਭਰਪਾਈ ਕਰ ਪਾਊਂਗਾ। ਉਹ ਤਾਂ 20-25 ਸਾਲ ਦਾ 25 ਸਾਲ ਹੀ ਫਸ ਗਏ ਜੀ। ਇਦਾਂ ਹੀ ਕੋਈ ਹੋਰ ਕੈਮੀਕਲ ਲਾਈ ਜਾਣਾ, ਉਹਨੇ ਤੁਰਨਾ ਨਹੀਂ, ਜਾਂ ਕੋਈ ਕੈਮੀਕਲ ਗਲਤ ਵਰਤ ਹੋ ਗਿਆ ਜਾਂ ਕੁਝ ਵੀ ਹੋ ਗਿਆ, ਡ੍ਰਿਪ ਸਿਸਟਮ ਗਲਤ ਤਰੀਕੇ ਦਾ ਲਾ ਲਿਆ, ਕਿਉਂਕਿ ਸਾਰਾ ਕੁਝ ਇੱਥੇ ਮਹਿੰਗਾ ਹੀ ਇੰਨਾ ਜ਼ਿਆਦਾ ਹੈ ਵੀ ਉਹਨੂੰ ਕਾਸਟ ਨੂੰ ਭਰਪੂਰ ਕਰਨਾ ਬਹੁਤ ਮੁਸ਼ਕਿਲ ਹੈਗਾ। ਫੀਅਰ ਆਫ ਅਨਨੋਨ ਹੋ ਜਾਂਦਾ, ਫਿਰ ਇਹ ਵੀ ਪਤਾ ਨਹੀਂ ਕਿਹੜੇ ਟਾਈਮ ਕੀ ਮੁਸ਼ਕਿਲ ਆ ਜਾਵੇ। ਇਹਦੇ ਲਈ ਕਿੱਦਾਂ ਬੰਦਾ ਪ੍ਰਿਪੇਅਰ ਰਹਿੰਦਾ? ਆਈ ਨੋ ਲਾਈਕ ਕਿਸਾਨ ਜਿਹੜੇ ਆ ਵੱਡੇ ਦਿਲ ਵਾਲੇ ਆ, ਰੱਬ ਤੇ ਭਰੋਸਾ ਰੱਖਣ ਵਾਲੇ ਆ, ਪਰ ਫਿਰ ਵੀ ਇਹ ਸਾਰੀਆਂ ਚੀਜ਼ਾਂ ਜਦੋਂ ਹੁੰਦੀਆਂ ਆ, ਖਾਸ ਕਰਕੇ ਜਦੋਂ ਜੇਬ ਨਾਲ ਅਲਾਓ ਕਰਦੀ ਹੋਵੇ, ਆਲਰੇਡੀ ਇੰਨਾ ਕੰਮ ਟਾਈਟ ਆ, ਫਿਰ ਬੜਾ ਔਖਾ ਹੋ ਜਾਂਦਾ ਜੀ। ਰਾਜੀ, ਸੋ ਬੇਸਿਕਲੀ ਮੈਂ ਤਾਂ ਨਿੱਕੇ ਹੁੰਦੇ ਤੋਂ ਸੁਣਦਾ ਆ ਰਿਹਾ, ਕੋਈ ਨਹੀਂ ਅਗਲੇ ਸਾਲ ਸੋਹਣਾ ਹੋਊਗਾ, ਬਟ ਹੁਣ ਦੇਖੋ ਅਗਲਾ ਸਾਲ ਕਦੋਂ ਆਊਗਾ। ਮੈਂ ਤਾਂ 30-35 ਸਾਲਾਂ ਦਾ ਹੋ ਗਿਆ ਖੁਦ, ਅਜੇ ਆਇਆ ਨਹੀਂ ਅਗਲਾ ਸਾਲ ਸੋਹਣਾ। ਸਾਡਾ ਤਾਂ ਨਹੀਂ ਆਇਆ ਜੀ, ਬਟ ਫਿਰ ਵੀ ਆਪਟਿਮਿਸਟਿਕ ਆ ਕਿਉਂਕਿ ਖੇਤੀ ਨਾਲ ਜੁੜੇ ਹੋਏ ਆ, ਚੰਗਾ ਲੱਗਦਾ, ਭਰੋਸਾ ਰੱਬ ਤੇ ਵੀ ਭਰੋਸਾ ਜੀ। ਠੀਕ ਆ, ਇੱਕ ਸੀਜ਼ਨ ਮਾੜਾ ਬਾਕੀ ਆਪਣੀ ਬਾਹਾਂ ਤੇ ਮਿਹਨਤ ਤੇ ਵੀ ਭਰੋਸਾ। ਦੇਖੋ ਜੀ, ਮਿਹਨਤ ਤੇ ਭਰੋਸਾ ਪਲੱਸ ਜਿੱਥੇ ਆਪਣੇ ਮਾਰ ਖਾਂਦੇ ਆਂਗੇ, ਇੱਕ ਟੋਟਲੀ ਆਪਾਂ ਸੈਪਰੇਟ ਵਿਸ਼ੇ ਤੇ ਜਾ ਰਹੇ ਆ, ਕੋਈ ਗੱਲ ਨਹੀਂ, ਬਟ ਜਿੱਥੋਂ ਆਪਣਾ ਕਿਸਾਨ ਮਾਰ ਖਾਂਦਾ ਉਹ ਹੈ ਮਾਰਕੀਟਿੰਗ ਚੋਂ। ਆਪਾਂ ਇੰਡੀਆ 'ਚ ਵੀ ਖਾਸ ਕਰਕੇ ਆਪਾਂ ਗਾ ਲੈਂਦੇ ਆ, ਮੁੜ ਕੇ ਆਪਾਂ ਸਿੱਟੇ ਹੋਣੇ ਆ ਜਾ ਕੇ, ਲੈ ਭਾਈ ਆੜਤੀ ਦੇ ਸੈੱਟ ਤੀ, ਮੰਡੀ 'ਚ ਸੈੱਟ ਤੀ, ਇੱਥੇ ਵੀ ਪੈਕਰ ਦੇ ਛੱਡ ਕੇ। ਜੇ ਕਿਤੇ ਆਪਣੇ ਕਿਸਾਨ, ਹਾਲਾਂਕਿ ਮੁਸ਼ਕਿਲ ਆ, ਅਗਲਾ ਸਟੈਪ ਚੱਕ ਲੈਣਾ, ਫਿਰ ਨਹੀਂ ਆਪ ਨੂੰ ਕੋਈ ਰੋਕ ਸਕਦਾ। ਆਪਦੇ ਪ੍ਰੋਡਕਟ ਸਟੈਪ ਤੁਹਾਡੇ ਸਾਹਮਣੇ ਕੀ ਹੈ? ਆਪਦਾ ਪ੍ਰੋਡਕਟ ਆਪ ਮਾਰਕੀਟ ਕਰਨਾ, ਆਪ ਪੈਕ ਕਰਨਾ, ਆਪ ਸੈਲ ਕਰਨਾ। ਕੋਆਪ ਦੀ ਗੱਲ ਕਰਦੇ ਹਾਂ। ਕੋਆਪ, ਚਲੋ ਜੇ ਤੁਸੀਂ ਇਸ ਪਾਸੇ ਨੂੰ ਗੱਲ ਲੈ ਕੇ ਜਾਂਦੇ ਆ, ਜਿਹੜੇ ਆਪਾਂ ਐਜ਼ ਅ ਛੋਟਾ ਕਿਸਾਨ ਕਹਿ ਲਓ, ਜਾਂ ਜਿੱਦਾਂ ਵੀ ਜਿਹੜੇ ਆਪਾਂ ਬਿਗ ਫਿਸ਼ ਕਹਿ ਲਓ, ਜਾਂ ਵੱਡੇ ਕਾਰਪੋਰੇਟ ਘਰਾਣੇ ਦਾ ਮੱਥਾ ਲਾਉਣਾ, ਕੋਆਪ ਤੋਂ ਬਿਨਾਂ ਬਚ ਨਹੀਂ ਸਕਾਂਗੇ। ਬਰਾਬਰ ਦੀ ਉਹਨਾਂ ਦੇ ਇਕੁਇਵਲੈਂਟ ਏਕੜ ਚਾਹੀਦੀ ਆ, ਉਹਨਾਂ ਦੀ ਇਕੁਅਲ। ਦੇਖੋ ਰਾਜੀ, ਜੇ ਆਪਾਂ ਗੱਲ ਤੋਰੀ ਆ ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਜੇ ਕਿਸਾਨਾਂ ਦੀ ਏਕਤਾ ਹੁੰਦੀ ਤੇ ਕੋਆਪ ਬਣਦੀ ਆ, ਲੱਖ ਏਕੜ ਦੀ ਕੋਆਪ ਬਣਦੀ ਆ ਕਿਸ ਹਿਸਾਬ ਨਾਲ। ਤੇ ਜਿਹੜੀ ਕਿਸਾਨਾਂ ਦੀ ਕੋਆਪ ਹੋਊਗੀ, ਉਹ ਇੱਕ ਜਿੱਦਾਂ ਪੈਰਾਮਾਊਂਟ ਕਹਿ ਲਓ ਜਾਂ ਕੋਈ ਹੋਰ ਫਰਮ, ਉਹਦੇ ਤੋਂ ਕਈ ਤਰੀਕਿਆਂ ਨਾਲ ਉਹ ਤੋਂ ਵੱਧ ਕਾਮਯਾਬ ਹੋਊਗੀ। ਘੱਟ ਨਹੀਂ, ਇਸ ਚੀਜ਼ ਦੀ ਮੈਂ ਗਾਰੰਟੀ ਲੈ ਸਕਦਾ, ਕਿਉਂਕਿ ਜਿਹੜੇ ਤੁਹਾਨੂੰ ਬੈਨੀਫਿਟ ਮਿਲਣਗੇ ਉਹ ਮਿਲਣਗੇ 1 ਲੱਖ ਏਕੜ ਵਾਲੇ। ਤੁਹਾਡੇ ਪਰਚੇਸਿੰਗ 'ਚ ਵੀ, ਤੁਹਾਡੇ ਕ੍ਰੌਪ ਸੈਲਿੰਗ 'ਚ ਵੀ, ਇੰਸ਼ੋਰੈਂਸ, ਯੂ ਨੇਮ ਇਟ, ਐਵਰੀਥਿੰਗ, ਜਿਹੜੇ ਤੁਹਾਡੇ ਇਨਪੁਟਸ ਤੇ ਆਊਟਪੁੱਟ ਤੇ। ਬਟ ਜਿਹੜਾ ਤੁਹਾਡਾ ਐਟ ਦਾ ਐਂਡ ਬਾਟਮ ਤੇ ਜਿਹੜਾ ਤੁਹਾਡਾ ਲੇਬਰ ਕੰਟਰੋਲ, ਉਹ ਤੁਹਾਡਾ ਆਪਦਾ ਹੋਊਗਾ। ਪੈਰਾਮਾਊਂਟ ਜਾਂ ਹੋਰ ਫਾਰਮਾਂ 'ਚ ਕੀ ਹੁੰਦਾ, ਤੁਹਾਨੂੰ ਸੁਪਰਵਾਈਜ਼ਰ, ਇੱਕ ਚੇਨ ਆਫ ਕਮਾਂਡ, ਉਹ ਆਪਾਂ ਇਧਰੋਂ ਐਲੀਮੀਨੇਟ ਹੋ ਜੂ। ਬਟ ਤੁਹਾਨੂੰ ਖੇਤੀ ਤੁਸੀਂ ਇੰਡੀਪੈਂਡੈਂਟਲੀ ਕਰਨੀ ਆ, ਪਰ ਸਮਾਨ ਤੁਹਾਨੂੰ ਪ੍ਰਾਈਸ ਘੱਟ ਤੇ ਮਿਲੂਗਾ, ਫਿਰ ਵੇਚਣਾ ਵੀ ਤੁਹਾਨੂੰ ਬੈਨੀਫਿਟ ਪਾ ਕੇ ਮਿਲੂਗਾ। ਸੋ ਤੁਹਾਨੂੰ ਦੋਨੋਂ ਬੈਨੀਫਿਟ ਮਿਲ ਕੇ ਕਾਮਯਾਬ ਹੋ ਪਾਵਾਂਗੇ। ਪਰ ਇਹ ਇੱਕ ਵੱਡੀ ਪ੍ਰੋਬਲਮ ਰਹੀ ਆ, ਇਹ ਤਾਂ ਆਪਾਂ ਤਕਰੀਬਨ ਹਰ ਇੰਡਸਟਰੀ ਦਾ ਮਸਲਾ ਦੀਪਕ ਸਿੰਘ ਸੁਣਿਆ, ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਇਕੱਠੇ ਹੋ ਲਈਏ। ਪਰ ਇਹ ਨਾਟ ਟੂ ਬੀ ਪੈਸੀਮਿਸਟਿਕ ਔਰ ਸਮਥਿੰਗ, ਬਟ ਫਿਰ ਵੀ ਔਖਾ ਕੰਮ ਆ ਸਾਰਿਆਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਇੱਕੋ ਸੋਚ ਦੇ ਨਾਲ ਲੈ ਕੇ ਆਉਣਾ ਹੁੰਦਾ। ਦੋ ਤਰੀਕੇ ਆ ਰਾਜੀ ਇਹਦੇ 'ਚ, ਜਿੱਦਾਂ ਕੋਈ ਹੋਰ ਇੰਡਸਟਰੀਜ਼ ਆ, ਉਹਦੇ 'ਚ ਪ੍ਰੋਫਿਟੇਬਿਲਿਟੀ ਘੱਟਦੀ ਆ, ਫਿਰ ਵੀ ਸਰਵਾਈਵੇਬਿਲਿਟੀ ਹੈਗੀ ਆ। ਜਿਵੇਂ ਸਟੋਰਾਂ ਚੱਲ ਜਾਓ ਜਾਂ ਹੋਰ ਚੱਲ ਜਾਓ। ਬਟ ਜੋ ਆਪਾਂ ਅਕਸਰ ਜੀ ਪ੍ਰੋਗਰਾਮਾਂ 'ਚ ਗੱਲਾਂ ਕਰਦੇ, ਜਿਹੜੇ ਖੇਤੀ ਦੇ ਹਾਲ ਆ ਗਏ,
ਚਾਰਾ ਹੀ ਨਹੀਂ ਕੋਈ ਬਚਣਾ ਜੀ, ਸਰਵਾਈਵਿਲਿਟੀ ਨਹੀਂ ਹੈ ਨਹੀਂ ਗੀ। ਦੇਖੋ ਹੁਣ ਆਪਾਂ ਨੰਬਰਸ ਕੱਢ ਲੈਂਦੇ ਆ, ਜੇ ਆਪਣੇ ਕੋਲ ਸਮਾਂ ਇਜਾਜ਼ਤ ਦਿੰਦਾ ਤਾਂ ਮੈਂ ਤੁਹਾਨੂੰ ਹੁਣੇ ਬੋਲ ਦਿੰਦਾ। ਦੱਸ ਦਿਓ। 2200 ਐਵਰੇਜ ਹੈਗੀ ਪਾਉਂਡ ਏਕੜ ਦੀ ਆਪਣੇ ਬਦਾਮਾਂ ਦੀ ਠੀਕ ਹੈ ਜੀ। ਤੇ 1.5 ਤੋਂ ਪੌਣੇ $2 ਇਹਦਾ ਰੇਟ ਆ ਜੀ। ਇਹ ਕਿੰਨਾ ਬਣੇ ਜੀ ਗ੍ਰੋਸ ਆਪਣਾ $4000 ਬਿਲਕੁਲ ਠੀਕ ਹੈ ਜੀ। $800 ਕੈਮੀਕਲ, 300 ਮੱਖੀਆਂ, 400 ਚੜਾਈ ਤੇ 400 ਬਿਜਲੀ। ਇਹ ਕਿੰਨੇ ਜੁੜੇ ਜੀ? 8 3 11 ਤੇ 8 19 19। ਆਪਾਂ ਹਜੇ ਤਾਂ ਕੁਝ ਪਾਇਆ ਹੀ ਨਹੀਂ ਇਹਦੇ ਚ, ਹੋਰ ਹਜੇ ਕੋਈ ਦਵਾਈ ਨਹੀਂ ਪਾਈ। ਦੇਖੋ ਤੁਹਾਡੇ ਬੂਟੇ, ਡੀਜ਼ਲ ਪਾਓ, ਡੀਜ਼ਲ ਲੇਬਰ ਪਾਓ, ਇਹ ਖਰਚਾ 4000 ਤੋਂ ਕਿਤੇ ਉੱਤੇ ਚਲਾ ਜਾਂਦਾ। ਕਿਸ਼ਤ, ਇੰਸ਼ੋਰੈਂਸ ਸਾਰਾ ਕੁਝ ਪਾ ਕੇ ਤੇ ਕੋਈ 5000 ਦੇ ਲੱਗ ਜਾਂਦਾ ਜੀ। ਤੇ ਪੱਲਿਓ 1000 ਪੈ ਰਿਹਾ, ਪੱਲਿਓ 1000 ਪੈ ਰਿਹਾ। ਪਾਈ ਜਾ ਰਹੇ ਪਰ ਕਿੰਨਾ ਕੁ ਚਿਰ ਪਊਗਾ? ਇਹ ਪਾਈ ਜਾ ਰਹੇ, ਮਹਿਸੂਸ ਨਹੀਂ ਕਰਦੇ ਕਿਉਂਕਿ ਆਪਣੇ ਬੰਦੇ ਆਪਣੀ ਮਿਹਨਤ ਨਹੀਂ ਕਹਿੰਦੇ ਵਿੱਚ, ਜਿਹੜੇ ਆਵਰੇਜ ਪੁੱਟ ਇਨ ਕਰਦੇ, ਲੇਬਰ ਕਾਸਟ ਨੂੰ ਆਪਣਾ ਗਿਣੇ ਨਹੀਂ ਪਾ ਰਹੇ। ਉਹ ਤਾਂ ਗਿਣੀ ਨਹੀਂ, ਉਹ ਤਾਂ ਕਿਸੇ ਖਾਤੇ ਨਹੀਂ ਨਾ ਜਾਂਦੀ। ਸੋ ਦੇਖੋ ਜੇ ਉਹ ਐਡ ਕਰਕੇ ਚੱਲੋ ਤਾਂ ਫਿਰ ਕਿਤੇ ਪਹੁੰਚ ਜਾਣਾ। ਸੋ ਕਿਤੇ ਨੰਬਰ ਤਾਂ ਮੈਚ ਨਹੀਂ ਕਰਦੇ। ਜਿਹੜੇ ਹੋਰ ਇੰਡਸਟਰੀ 'ਚ ਇਕੱਠੇ ਨਹੀਂ ਹੋ ਰਹੇ ਕਿਉਂਕਿ ਉਹਨਾਂ ਦੇ ਨੰਬਰ ਕੁਛ ਹੱਦ ਤੱਕ ਹਜੇ ਵੀ ਉਹਨਾਂ ਕੋਲੇ ਫਲੈਕਸੀਬਿਲਟੀ ਨਹੀਂ। ਉਹ ਤਾਂ ਹੈ ਹੀ ਆ। ਹੁਣ 2500 ਏਕੜ ਵਾਲੇ ਨੂੰ ਪ੍ਰਾਈਸ ਵੱਖਰਾ ਮਿਲਣਾ, 500 ਵਾਲੇ ਨੂੰ, 100 ਵਾਲੇ ਨੂੰ ਵੱਖਰਾ ਮਿਲਣਾ, ਲੱਖ ਵਾਲੇ ਨੂੰ ਵੱਖਰਾ ਮਿਲਣਾ। ਦੇਖੋ ਇਹਦੇ 'ਚ ਦੋ ਆ ਜੀ। ਦੇਖੋ ਜੇ ਮੈਂ 20 ਏਕੜਾਂ 'ਚ ਮੇਰੇ 2 ਕਿੰਨੀਆਂ ਲੱਗਦੀਆਂ, 2500 ਵਾਲੇ ਤੇ ਇੱਕ ਟੈਂਕ ਲੱਗ ਜੂਗਾ, ਟਰੱਕ ਲੱਗ ਜੂਗਾ। ਬਟ ਜਦੋਂ ਤੁਸੀਂ ਖਰੀਦਣਾ ਹੀ ਬਾਈ ਟ੍ਰੇਨ ਆ, ਤੁਹਾਡੀ ਟ੍ਰੇਨ ਲੱਥਦੀ ਆ, ਜਿਹਦੇ ਤੁਸੀਂ ਕਿੱਥੇ ਮੁਕਾਬਲਾ ਕਰੋਗੇ? ਮੁਕਾਬਲਾ ਹੋ ਨਹੀਂ ਸਕਦਾ। ਹੋਲਸੇਲ ਦਾ ਤੇ ਰੀਟੇਲ ਦਾ ਇਹੀ ਤਾਂ ਫਰਕ ਹੋ ਸੋ ਜਿਹੜੀ ਆਪਾਂ ਕੋਆਪ ਦੀ ਗੱਲ ਕੀਤੀ ਸੀ, ਜਿਹੜੀ ਕਿਸਾਨਾਂ ਦੀ ਮਜਬੂਰੀ ਬਣ ਜਾਣੀ ਆ ਜੀ, ਜੇ ਨਾ ਕਰਨਗੇ ਤਾਂ ਕਾਮਯਾਬ ਮਜਬੂਰੀ ਬਣ ਜਾਣੀ ਆ। ਸੋ ਆਪਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਦੇਖਦੇ ਹਾਂ ਵੀ ਇਹ ਚੀਜ਼ਾਂ ਬਣਦੀਆਂ ਨੇ, ਤੇ ਹੋਪਫੁਲੀ ਸਾਰੇ ਜਾਣੇ ਜਿਹੜੇ ਉਹ ਦੇਖਣ, ਇੱਕ ਪਲੇਟਫਾਰਮ ਤੇ ਇਕੱਠੇ ਆਓ, ਦੇਖੋ ਵੀ ਫਿਊਚਰ ਕੀ ਹੈ, ਸਰਵਾਈਵਿਲਿਟੀ ਹੈ। ਮੈਂ ਇਹਦੇ ਵਿੱਚ ਇੱਕ ਚੀਜ਼ ਇਹ ਜ਼ਰੂਰ ਐਡ ਕਰਨਾ ਚਾਹੁੰਦਾ ਤੁਹਾਡੇ ਨਾਲ, ਹੁਣ ਸਾਰਿਆਂ ਦੇ ਨਾਲ, ਪੱਗ ਵਾਲਿਆਂ ਦੇ ਨਾਲ ਮਿਲ ਕੇ ਕਈ ਸਾਲਾਂ ਤੋਂ ਹੁਣ ਆਪਾਂ ਪ੍ਰੋਗਰਾਮ ਕਰ ਰਹੇ ਹਾਂ। ਇੱਕ ਚੀਜ਼ ਜਿਹੜੀ ਕਾਮਨ ਟ੍ਰੈਂਡ ਦੇਖੀ ਆ, ਹਰ ਇੱਕ ਜਾਣਾ ਸਫ਼ਰ ਕਰ ਰਿਹਾ ਹੈ, ਪਰੇਸ਼ਾਨੀ ਸਾਰੀ ਆ, ਪਰ ਹਰ ਕੋਈ ਕਹਿ ਰਿਹਾ ਹੈ ਵੀ ਮੋਢਾ ਵੀ ਕਿਸੇ ਦਾ ਹੋਵੇ, ਬੰਦੂਕ ਵੀ ਕਿਸੇ ਦੀ ਹੋਵੇ, ਗੱਲ ਅਸੀਂ ਨਾ ਕਰੀਏ, ਕੋਈ ਮੇਰੇ ਲਈ ਜਾ ਕੇ ਜਿਹੜਾ ਉਹ ਗੱਲ ਕਰੇ, ਪਰ ਰੌਲਾ ਪਾਇਆ ਹੀ ਕਿਸੇ ਦੇ ਦੂਜਿਆਂ ਦੇ ਕੰਨ ਜਿਹੜੇ ਉਹ ਉਹਨਾਂ ਨੂੰ ਸੁਣਦਾ ਆ। ਸੋ ਆਈ ਥਿੰਕ ਇਹ ਬਹੁਤ ਜ਼ਰੂਰੀ ਆ ਵੀ ਜਿਹੜੇ ਵੀ ਫਾਰਮਰ ਆ ਉਹ ਜ਼ਰੂਰ ਇਸ ਦੇ ਉੱਤੇ ਗੱਲ ਕਰਦੇ ਰਹਿਣ। ਜ਼ਿਆਦਾ ਪ੍ਰੋਬਲਮ ਹੁਣ ਪਾਣੀ ਦੀ ਆਪਾਂ ਦੇਖਦੇ ਹਾਂ ਵੀ ਇੱਥੇ ਸੈਂਟਰਲ ਵੈਲੀ ਵਾਲੇ ਪਾਸੇ ਜ਼ਿਆਦਾ ਆ, ਪਰ ਆਪਾਂ ਦੇਖਿਆ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਹੋਣ ਦੇ ਨਾਲ ਈਵਨ ਨਦਰਨ ਕੈਲੀਫੋਰਨੀਆ ਦੇ ਵਿੱਚ ਵੀ ਪਾਣੀ ਨੂੰ ਲੈ ਕੇ ਗੱਲ ਜਿਹੜੀ ਉਹ ਕਰਨੀ ਸ਼ੁਰੂ ਹੋ ਗਈ। ਆਲਦੋ ਅਜੇ ਉੱਥੇ ਇੰਨੀ ਪ੍ਰੋਬਲਮ ਨਹੀਂ ਹੈਗੀ, ਪਰ ਫਿਰ ਵੀ ਇਹ ਆ ਵੀ ਦੇਖ ਕੇ ਜਾਗ ਲੱਗਦੀ ਆ। ਗੱਲ ਕਰਦੇ ਰਹੋ, ਗੱਲ ਆਪ ਤੁਹਾਨੂੰ ਕਰਨੀ ਪੈਣੀ ਹੈ। ਜਿੱਥੇ ਸਮੱਸਿਆ ਆ ਉਹ ਰੌਲਾ ਪਾ ਕੇ ਤੁਹਾਨੂੰ ਜਿਹੜਾ ਉਹ ਦੱਸਣਾ ਹੀ ਪੈਣਾ ਸੀ। ਦੇਖੋ ਰਾਜ, ਜਿਵੇਂ ਆਪਾਂ ਸਵੀਪ ਦੀ ਗੱਲ ਕੀਤੀ ਸੀਗੀ ਵੀ ਉਹਨਾਂ ਨੇ ਤਾਂ ਫੰਡਿੰਗ ਕੱਟ ਕਰ ਲਈ, ਜੇ ਆਪਣੀ ਮੰਨ ਲਓ ਲੱਖ ਏਕੜ ਦੀ ਇੱਥੇ ਕੋਆਪ ਹੁੰਦੀ, ਮਜਾਲ ਸੀਗੀ ਵੀ ਆਪਣੇ ਤੋਂ ਪੁੱਛੇ ਦੇ ਬਿਨਾਂ ਐਡਾ ਸਟੈਪ ਲੈ ਜਾਂਦੇ। ਤੁਸੀਂ ਟੇਬਲ ਤੇ ਹੋਣਾ ਸੀ। ਬਿਲਕੁਲ ਜੀ, ਪਾਲਿਸੀ ਬਣਾਉਣ ਲੱਗਿਆ ਤੁਹਾਨੂੰ ਸਪੈਸ਼ਲ ਪੁੱਛਿਆ ਜਾਣਾ। ਬਿਲਕੁਲ ਜੀ, ਜੋ ਹੁੰਦਾ ਹੈ ਇਹ ਚੀਜ਼ ਆਪਣੇ ਲੋਕ ਹਜੇ ਵਿਜ਼ਨ ਦੇਖ ਨਹੀਂ ਪਾ ਰਹੇ। ਬਟ ਜਿਹੜੀ ਏਕੇ ਦੀ ਤਾਕਤ ਐਡੀ ਕੁ ਜ਼ਿਆਦਾ ਹੈ, ਜਿਹੜੀਆਂ ਪਾਲਿਸੀਆਂ ਆਉਣੀਆਂ, ਜਿਹੜੀਆਂ ਗ੍ਰਾਂਟਾਂ ਆਉਣੀਆਂ। ਅੱਜ ਮੈਂ ਸਰੋਤਿਆਂ ਨੂੰ ਕਹਿ ਰਹੀ ਹਾਂ ਵੀ ਤੁਸੀਂ ਭਾਈ RCDs ਦੇ ਦਫ਼ਤਰ 'ਚ ਜਾਓ, ਗੱਲ ਕਰੋ। ਜੇ ਆਪਣੇ 'ਚ ਇੰਨਾ ਹੀ ਹੁੰਦਾ ਇੱਕ ਆ, ਉਹਨਾਂ ਨੇ ਤੁਹਾਡੇ ਦਫ਼ਤਰ 'ਚ ਆ ਕੇ ਬਹਿਣਾ ਸੀ, ਭਾਈ ਸਾਡੇ ਨਾਲ ਕੰਮ ਕਰੋ। ਰੋਲ ਸਾਰੇ ਰਿਵਰਸ ਹੋ ਜਾਂਦੇ ਆ ਜਦੋਂ ਇਦਾਂ ਦਾ ਇੱਕ ਸਬੱਬ ਬਣ ਜਾਂਦਾ। ਪਾਵਰ ਜਿਹੜੀ ਆ ਉਹ ਇਹੀ ਚੀਜ਼ ਹੁੰਦੀ ਆ, ਏਕੇ 'ਚ ਤਾਕਤ। ਐਵੇਂ ਪੁਰਾਣਿਆਂ ਦੀਆਂ ਕਈਆਂ ਗੱਲਾਂ ਜਿਹੜੀਆਂ ਉਹ ਵਿਅਰਥ ਨਹੀਂ ਹੁੰਦੀਆਂ। ਸੋ ਜ਼ਰੂਰ ਇਸ ਦੇ ਪ੍ਰਤੀ ਸਾਰਿਆਂ ਨੂੰ ਸੋਚਣਾ ਜਿਹੜਾ ਚਾਹੀਦਾ। ਦਿਆਲਦੀਪ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ।